ਇੰਸ਼ੋਰੈਂਸ ਕਰਵਾਉਣੀ ਹੈ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਘਰਾਂ ਦੀ, ਕਾਰਾਂ ਦੀ, ਰੈਂਟਲ ਪ੍ਰਾਪਰਟੀਜ਼ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣੀ ਹੈ, ਕਾਲ ਕਰੋ 408-272-2500। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਮੇਲ ਸਿੰਘ ਗੁਰਮੇਲ ਵਾਸੀ ਐਲਗਰੋਵ, ਹਰਜੀਤ ਸਿੰਘ ਲੈਥਰੋਪ, ਨਰਿੰਦਰ ਸਿੰਘ ਇੰਡੀਆਨਾ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਲਖਬੀਰ ਸਿੰਘ ਸਮਰਾ ਟੈਕਸਸ, ਸਤਨਾਮ ਸਿੰਘ ਸਨੀ ਪੋਦੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ ਹੈ, ਤਲਵਿੰਦਰ ਸਿੰਘ ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜੋ ਰਿਕਵਰੀ ਐਫਰਟਸ 'ਚ ਚੱਲ ਰਹੀਆਂ ਹੈਗੀਆਂ ਟੈਕਸਸ ਦੇ ਵਿੱਚ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਖਤਰਨਾਕ ਫਲੱਡ ਆਏ ਸੀ, ਉੱਥੇ ਜਾ ਰਹੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਫਸਟ ਲੇਡੀ ਜੋ ਮਿਲਾਨੀਆ ਟਰੰਪ ਆ, ਉਹ ਵੀ ਟਰੈਵਲ ਕਰ ਰਹੇ ਹੈਗੇ ਆ। 100 ਤੋਂ ਵੱਧ ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਆ। ਤੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਹੋਣੀ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜੁਆਇਨ ਕਰਨਗੇ। ਨਾਲ ਦੀ ਨਾਲ ਰਿਪਬਲਿਕਨ ਸੈਨੇਟਰ ਟੈਡ ਕਰੂਜ਼, ਜੌਨ ਕੌਰਨੀ, ਇਹ ਵੀ ਜਿਹੜੇ ਆ ਪ੍ਰੈਜ਼ੀਡੈਂਟ ਦੇ ਨਾਲ ਹੋਣਗੇ। ਇਹ ਹਜੇ ਕਲੀਅਰ ਨਹੀਂ ਵੀ ਅਟਾਰਨੀ ਜਨਰਲ ਕੈਨ ਪੈਕਸਟਨ ਜੋ ਬਹੁਤ ਸਟਰੋਂਗ ਐਲਾਈ ਆ ਟਰੰਪ ਉਹਨਾਂ ਦੇ, ਉਹ ਉੱਥੇ ਜੁਆਇਨ ਕਰਨਗੇ ਕਿ ਨਹੀਂ। 150 ਲੋਕ ਅੱਜ ਦੀ ਡੇਟ ਦੇ ਵਿੱਚ ਹਜੇ ਵੀ ਮਿਸਿੰਗ ਹੈਗੇ ਆ। ਤੇ 27 ਬੱਚੇ ਤੇ ਕਾਉਂਸਲਰ ਜਿਹੜੇ ਆ ਕੈਂਪ ਮਿਸਟਿਕ, ਜਿਹੜਾ ਕ੍ਰਿਸਚੀਅਨ ਸਮਰ ਕੈਂਪ ਸੀਗਾ ਹੰਟ, ਉਸ ਕਾਉਂਟੀ ਦੇ ਵਿੱਚ, ਉੱਥੇ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਕਹਿੰਦੇ ਭਈ 77% ਲੋਕ ਜਿਹੜੇ ਵੋਟਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਪਿਛਲੀਆਂ ਇਲੈਕਸ਼ਨ 'ਚ ਇਸ ਕਾਉਂਟੀ ਜਿਹੜੀ ਕਰ ਕਾਉਂਟੀ ਆ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ, ਉਹਨਾਂ ਨੇ ਸਪੋਰਟ ਕੀਤਾ ਸੀ। ਸੋ ਇਹ ਤੁਸੀਂ ਹਿਸਾਬ ਲਾ ਲਓ ਵੀ ਐਡੀ ਵੱਡੀ ਗਿਣਤੀ 'ਚ ਸਪੋਰਟ ਕੀਤਾ ਸੀ। ਤੇ ਜਦੋਂ ਨੈਚੁਰਲ ਡਿਜ਼ਾਸਟਰ ਆਇਆ ਤੇ ਲਗਭਗ ਸਾਰੇ ਫੇਲ ਹੋਏ ਆ, ਲੋਕਲ ਆਫੀਸ਼ੀਅਲ ਵੀ ਸਾਰੇ। ਇਹ ਹੁਣ ਹੌਲੀ ਹੌਲੀ ਜਿਹੜਾ ਬਾਹਰ ਆ ਰਿਹਾ ਹੈਗਾ। ਫੀਮਾ ਨੂੰ ਇਹ ਕਹਿੰਦੇ ਸੀ ਵੀ ਅਸੀਂ ਬੰਦ ਕਰ ਦੇਣਾ, ਪਰ ਹੁਣ ਫੀਮਾ ਵੀ ਹੈਲਪ ਕਰਨ ਜਾ ਰਹੀ ਆ। ਹਾਲਾਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਨੇ ਇਹ ਕਿਹਾ ਸੀ ਵੀ ਜਿਹੜੀ ਫੀਮਾ ਆ ਇਹਨੂੰ ਅਸੀਂ ਜਿਹੜਾ ਆ ਇਹ ਤੋਂ ਗੈਟ ਰਿਡ ਆਫ ਹੋ ਜਾਾਂਗੇ, ਇਹਨੂੰ ਅਸੀਂ ਖਤਮ ਕਰਨ ਜਾ ਰਹੇ ਹੈਗੇ ਆ। ਟਰੰਪ ਹੁਣੀ ਜੋ ਆ ਕਹਿੰਦੇ ਆ ਵੀ ਮੈਂ ਕੁਛ ਨਾ ਕੁਛ ਉੱਥੇ ਜਾ ਕੇ ਅਨਾਊਂਸ ਕਰੂੰਗਾ, ਕਿਉਂਕਿ ਉਹਨਾਂ ਦਾ ਕ੍ਰਿਟਿਸਿਜ਼ਮ ਖਾਸ ਕਰਕੇ ਜਿਹੜੇ ਕਰ ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਸਿਸਟਮ ਆ ਉਹਨੂੰ ਲੈ ਕੇ ਬਹੁਤ ਹੋਇਆ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ। ਜਦੋਂ ਲੋਕਾਂ ਦੇ ਘਰਾਂ 'ਚ 10-10 ਫੁੱਟ ਵੀ ਪਾਣੀ ਚੜ ਗਿਆ, ਫਿਰ ਤਦ ਤੱਕ ਵੀ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਇੰਨਾ ਜ਼ਿਆਦਾ ਜਿਹੜਾ ਫਲੱਡ ਆ ਤੇਜ਼ੀ ਦੇ ਨਾਲ ਆ ਰਿਹਾ ਹੈਗਾ ਆ। ਤੇ 50,000 ਤੋਂ ਵੱਧ ਪਾਪੂਲੇਸ਼ਨ ਆ ਕਰ ਕਾਉਂਟੀ ਦੀ, ਉਹਨਾਂ ਕੋਲ ਸਾਇਰਨ ਸਿਸਟਮ ਹੀ ਹੈ ਨਹੀਂ। ਹੁਣ ਤੁਸੀਂ ਦੱਸੋ ਵੀ ਅਮਰੀਕਾ ਵਰਗੀ ਸੁਪਰ ਪਾਵਰ ਹੋ ਗਏ ਤੇ ਉੱਥੇ ਇੱਕ ਕਾਉਂਟੀ, ਜਿਸ ਕਾਉਂਟੀ ਦੇ ਵੋਟਰ 77% ਮੌਜੂਦਾ ਪ੍ਰੈਜ਼ੀਡੈਂਟ ਨੂੰ ਵੋਟ ਪਾਈ ਹੋਵੇ, ਤੇ ਉਸ ਕਾਉਂਟੀ ਦੇ ਕੋਲ ਸਾਇਰਨ ਸਿਸਟਮ ਨਹੀਂ ਸੀ, ਉਹ ਆਪਣੇ ਰੈਜ਼ੀਡੈਂਟਸ ਨੂੰ ਅਲਰਟ ਕਰ ਸਕਣ। ਕਿਉਂਕਿ ਜੋ ਲੋਕਲ ਆਫੀਸ਼ੀਅਲਸ ਆ ਉਹ ਕਹਿ ਰਹੇ ਵੀ ਬਹੁਤ ਮਹਿੰਗਾ ਸੀ, ਇਸ ਕਰਕੇ ਅਸੀਂ ਇੰਸਟਾਲ ਨਹੀਂ ਕੀਤਾ ਸੀ। ਜੀ, ਇਹਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਹਰਜੋਤ ਸਿੰਘ ਜੀ ਵੀ ਇਹਨਾਂ ਨੇ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ 'ਚ ਇਸ ਸਿਸਟਮ ਦੇ ਲਈ ਅਪਲਾਈ ਕੀਤਾ ਸੀ, ਉਦੋਂ ਇਹਨਾਂ ਨੂੰ ਰਾਸ਼ੀ ਨਹੀਂ ਸੀ ਜਿਹੜੀ ਉਹ ਮਿਲੀ। ਫੀਮਾ ਦੇ ਵਿੱਚ ਵੀ ਸਰਚ ਐਂਡ ਰੈਸਕਿਊ ਆਪਰੇਸ਼ਨ ਨੂੰ ਸ਼ੁਰੂ ਹੁੰਦਿਆਂ ਕਾਫੀ ਵਕਤ ਲੱਗ ਗਿਆ, ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਬਜਟ ਨੂੰ ਲੈ ਕੇ ਕ੍ਰਿਸਟੀ ਨਿਯਮ ਹੋਣਾ ਦਾ ਐਲਾਨ ਸੀਗਾ ਵੀ ਕੋਈ ਵੀ $1 ਲੱਖ ਤੋਂ ਵੱਧ ਦੇ ਖਰਚੇ ਵਾਲੀ ਚੀਜ਼ ਆ, ਉਹਦੇ ਲਈ ਪਹਿਲਾਂ ਤੁਹਾਨੂੰ ਮੇਰੇ ਕੋਲੋਂ ਪਰਸਨਲੀ ਅਪਰੂਵਲ ਜਿਹੜਾ ਉਹ ਲੈਣਾ ਪਊਗਾ। ਇਸ ਲਈ ਜਿਹੜੇ ਉੱਥੇ ਫੀਮਾ ਦੇ ਜੇ ਕੋਈ ਇੰਪਲੋਈ ਕਰਨਾ ਵੀ ਚਾਹੁੰਦੇ ਸੀ ਉਹ ਕਰ ਨਹੀਂ ਸਕੇ। ਕਾਰਨ ਉਸ ਦੇ ਪਿੱਛੇ ਇਹੀ ਰਿਹਾ ਵੀ ਰਾਸ਼ੀ ਜਿਹੜੀ ਅਪਰੂਵ ਹੁੰਦਿਆਂ ਨੂੰ ਵਕਤ ਜਿਹੜਾ ਉਹ ਲੱਗ ਗਿਆ। ਸੋ ਕਈ ਥਾਵਾਂ ਦੇ ਉੱਤੇ ਐਡਮਿਨਿਸਟ੍ਰੇਟਿਵ ਫੇਲੀਅਰਸ ਜਿਹੜੇ ਡੈਫੀਨੇਟਲੀ ਰਹੇ ਨੇ, ਤੇ ਇਹਦੀ ਜਿਹੜੀ ਜਾਂਚ ਹੋ ਕੇ ਤੇ ਇਸ ਦੇ
ਦੇ ਲਈ ਜਿਹੜੇ ਅਕਾਊਂਟੇਬਲ ਬੰਦੇ ਆ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ, ਜਵਾਬਦੇਹ ਹੋਵੇ, ਤੇ ਉਸ ਦੇ ਨਾਲ ਅਜਿਹੀ ਘਟਨਾ, ਕਿਉਂਕਿ ਦੇਖੋ ਕੁਦਰਤੀ ਆਫਤਾਂ ਤਾਂ ਚੱਲਦੀਆਂ ਰਹਿੰਦੀਆਂ, ਇਹ ਤਾਂ ਆਉਂਦੀਆਂ ਹੀ ਰਹਿੰਦੀਆਂ ਆ, ਇਹ ਰੁਕਣੀਆਂ ਤਾਂ ਨਹੀਂ, ਪਰ ਉਹਦੇ ਲਈ ਅਲਰਟ ਸਿਸਟਮ ਕਿੱਦਾਂ ਬਚਣਾ ਹੈ, ਕੀ ਇਵੈਕੂਏਸ਼ਨ ਪਲਾਨਸ ਆ, ਹੋਰ ਕੀ ਆ, ਉਹ ਉਸ ਦੇ ਉੱਤੇ ਜ਼ਰੂਰ ਸਾਰੀਆਂ ਹੀ ਕਾਉਂਟੀਜ਼ ਨੂੰ ਜਿਹੜਾ ਉਹ ਧਿਆਨ ਦੇਣ ਦੀ ਇਸ ਵਿੱਚ ਜ਼ਰੂਰਤ ਆ। ਆਈ ਥਿੰਕ ਇੱਥੋਂ ਇਹ ਸਾਫ਼ ਪਤਾ ਲੱਗਦਾ ਵੀ ਡਜ਼ ਨਾਟ ਮੈਟਰ ਤੁਸੀਂ ਕਿਹੜੀ ਕਾਉਂਟੀ ਆ, ਉੱਥੇ ਥੋੜ੍ਹੇ ਲੋਕ ਰਹਿੰਦੇ ਆ, ਜ਼ਿਆਦਾ ਆ, ਅਮੀਰ ਕਾਉਂਟੀ ਆ, ਗਰੀਬ ਕਾਉਂਟੀ ਆ, ਕੁਛ ਵੀ ਆ, ਜਿਹੜਾ ਵੀ ਕੋਈ ਫਰਕ ਹੈਗਾ ਆ, ਪਰ ਉਦੋਂ ਦੇ ਜਿਹੜੇ ਸੁਪਰਵਾਈਜ਼ਰਸ ਆ, ਜਿਹੜੇ ਮੈਨੇਜਰਸ ਹੁੰਦੇ ਆ, ਜਿਹੜੇ ਅਧਿਕਾਰੀ ਆ, ਉਹਨਾਂ ਨੂੰ 100% ਇਸ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ, ਤੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੇ ਲਈ ਇਹਨਾਂ ਨੂੰ ਜਵਾਬਦੇਹ ਜਿਹੜਾ ਉਹ ਜ਼ਰੂਰ ਬਣਾਉਣਾ ਚਾਹੀਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਵੱਲ ਵੱਧਦੇ ਜਾਈਏ, ਸਟੇਟ ਡਿਪਾਰਟਮੈਂਟ 1300 ਸਿਵਲ ਸਰਵੈਂਟ ਤੇ ਫੋਰਨ ਸਰਵਿਸ ਆਫਿਸਰਸ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਆ। ਕੱਲ ਸ਼ਾਮ ਦੀਆਂ ਖਬਰਾਂ 'ਚ ਦੱਸਿਆ ਸੀਗਾ ਵੀ 15% ਤੱਕ ਜਿਹੜੀ ਕਟੌਤੀ ਆ ਉਹ ਕੀਤੀ ਜਾ ਸਕਦੀ ਹੈ, ਤੇ ਅੱਜ ਸਟੇਟ ਡਿਪਾਰਟਮੈਂਟ ਨੇ ਜਿਹੜਾ ਇਸ ਦੇ ਬਾਰੇ ਥੋੜੀ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਰੋਇਟਰਸ ਤੋਂ, ਜਿਹੜਾ ਇਹ ਪਤਾ ਲੱਗਾ, ਕਹਿੰਦੇ ਵੀ ਰੀਸਟਰਕਚਰਿੰਗ ਪਲਾਨ ਦੇ ਤਹਿਤ 1170 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫਿਸਰਸ ਉਹਨਾਂ ਨੂੰ ਜਿਹੜਾ ਲੇ ਆਫ ਕਰ ਦਿੱਤਾ ਜਾਊਗਾ। ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ ਵੀ ਉਹ ਮਾਸ ਲੇ ਆਫਸ ਤੇ ਫੈਡਰਲ ਜਿਹੜੇ ਵਰਕ ਫੋਰਸ ਨੂੰ ਜਿਹੜੀ ਕਟੌਤੀ ਕਰਨ ਦੀ ਗੱਲ ਕਰ ਰਹੇ ਆ, ਵੀ ਉਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਸਕਦੇ ਹੈਗੇ ਆ। ਤੇ ਮਾਰਕੋ ਰੂਬੀਓ ਹੁਣਾਂ ਨੇ ਕੱਲ ਕਨਫਰਮ ਕੀਤਾ ਸੀਗਾ ਮਲੇਸ਼ੀਆ ਜਾਣ ਤੋਂ ਪਹਿਲਾਂ ਵੀ ਹਾਂ ਵੀ ਪ੍ਰੋਸੀਡ ਕਰਨਗੇ ਜਿਹੜੇ ਵਰਕ ਫੋਰਸ ਕੱਟ ਆ ਉਸ ਦੇ ਲਈ। ਸੋ ਅੱਜ ਜਿਹੜਾ ਇਹ ਪਤਾ ਲੱਗਾ ਆ ਵੀ ਤਕਰੀਬਨ 1300 ਜਿਹੜੇ EMPLOYEE ਆ ਉਹਨਾਂ ਨੂੰ ਹੁਣ ਲੇ ਆਫ ਕਰ ਦਿੱਤਾ ਜਿਹੜਾ ਹੋ ਜਾਊਗਾ। 22 ਅਪ੍ਰੈਲ ਨੂੰ ਮਾਰਕੋ ਰੂਬੀਓ ਹੁਣਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਪਿਛਲੇ 15 ਸਾਲਾਂ ਡਿਪਾਰਟਮੈਂਟ ਦਾ ਜਿਹੜਾ ਫੁੱਟਪ੍ਰਿੰਟ ਆ ਉਹ ਬਹੁਤ ਜ਼ਿਆਦਾ ਵਧਿਆ ਆ, ਜਿਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਵਧਿਆ ਆ, ਤੇ ਆਪਾਂ ਹੁਣ ਉਸ ਦੇ ਉੱਤੇ ਕਾਬੂ ਪਾਉਣਾ ਆ। ਕਹਿੰਦੇ ਵੀ ਡਿਪਾਰਟਮੈਂਟ ਬਲੋਟਡ ਆ, ਬਿਊਰੋਕ੍ਰੈਟਿਕ ਆ, ਤੇ ਜਿਹੜੇ ਅਸੈਂਸ਼ੀਅਲ ਡਿਪਲੋਮੈਟਿਕ ਮਿਸ਼ਨ ਆ ਉਹ ਵੀ ਜਿਹੜੇ ਆ ਪਰਫਾਰਮ ਕਰਨ ਦੇ ਵਿੱਚ ਨਾਕਾਮਯਾਬ ਰਹਿ ਪਾ ਰਿਹਾ ਆ। ਸੋ ਉਸ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਆ ਉਹ ਚੇਂਜ ਕਰਨ ਜਾ ਰਹੇ ਆ, ਤੇ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਦੇ ਉੱਤੇ ਮੇਕ ਦਾ ਸਟੇਟ ਡਿਪਾਰਟਮੈਂਟ ਗ੍ਰੇਟ ਅਗੇਨ ਦਾ ਨਾਅਰਾ ਜਿਹੜਾ ਆ ਉਹਨਾਂ ਨੇ ਇਹਨਾਂ ਕੱਟਸ ਤੋਂ ਪਹਿਲਾਂ ਲਾਇਆ ਆ। ਇਹ ਦੁਨੀਆ ਦੀ ਕਿਸੇ ਪਹਿਲਾ ਮੁਲਕ ਹੋਊਗਾ ਜਿੱਥੇ ਜਿਹੜੇ ਸਿਵਲ ਸਰਵੈਂਟਸ ਹੈਗੇ ਆ, ਜਿੱਦਾਂ ਇੰਡੀਆ ਦੇ ਵਿੱਚ IAS ਜਾਂ IFS ਫੋਰਨ ਸਰਵਿਸ ਹੁੰਦੇ ਆ, ਉਹਨਾਂ ਦਾ ਕੱਟ ਹੋਣ ਜਾ ਰਿਹਾ, ਉਹ ਵੀ ਐਡੀ ਵੱਡੀ ਗਿਣਤੀ 'ਚ 1107 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫਿਸਰਸ ਜੋ ਹੈਗੇ ਆ। ਸੈਕਟਰੀ ਆਫ ਸਟੇਟ ਨੇ ਇਹ ਕਨਫਰਮ ਕੀਤਾ ਹੈਗਾ ਜਦੋਂ ਉਹ ਮਲੇਸ਼ੀਆ ਦੇ ਵਿੱਚ ਟਰੈਵਲ ਕਰ ਰਹੇ ਸੀਗੇ, ਕਿਉਂਕਿ ਹੁਣ ਸੁਪਰੀਮ ਕੋਰਟ ਨੂੰ ਜਿਹੜੀ ਝੰਡੀ ਮਿਲ ਗਈ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਹ ਕਿਸੇ ਨੂੰ ਵੀ ਜਿਹੜਾ ਆ ਲੇ ਆਫ ਜਾਂ ਫਾਇਰ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤਾ। 1900 ਦੇ ਕਰੀਬ EMPLOYEES ਜੋ ਆ ਉਹ ਲੇ ਆਫ ਕਰਨ ਜਾ ਰਹੇ ਆ, ਇਹ ਉਹਨਾਂ ਨੇ ਕਾਂਗਰਸ ਨੂੰ ਦੱਸ ਦਿੱਤਾ ਹੈਗਾ। 18,000 EMPLOYEES ਫੋਰਸ ਦੇ ਵਿੱਚ ਹੈਗੇ ਆ, ਤੇ ਕਹਿੰਦੇ ਵੀ 1575 ਦੇ ਕਰੀਬ ਜੋ ਆ ਉਹ ਆਪਣੇ ਅਸਤੀਫੇ ਦੇ ਜਾਣਗੇ। ਅਗਲੀ ਖਬਰ ਵੱਲ ਚਲੀਏ ਜੋ ਕੈਨੇਡਾ ਦੇ ਨਾਲ ਲੈ ਕੇ ਆ, ਆਪਣਾ ਗੁਆਂਢੀ ਮੁਲਕ ਕੈਨੇਡਾ ਆ। ਕੈਨੇਡਾ ਤੇ ਅਮਰੀਕਾ ਦੇ ਇੱਕ ਵਾਰੀ ਫੇਰ ਸਿੰਘ ਫਸਦੇ ਲੱਗ ਰਹੇ ਆ, ਹਰ ਰੋਜ਼ ਅਪਡੇਟ ਆ ਰਹੀ ਆ। ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਹੈ ਉਹਨਾਂ ਨੂੰ ਕਿ 35% ਆਪਾਂ ਕੈਨੇਡਾ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ, ਤੇ ਉਹ ਕਹਿੰਦੇ ਵੀ ਹੋਰ ਕਈ ਨੇਸ਼ਨਸ ਦੇ ਉੱਤੇ ਡਬਲ ਟੈਰਿਫ ਵੀ ਲੱਗ ਸਕਦਾ ਹੈਗਾ। ਇਹ ਇੱਕ ਉਹਨਾਂ ਨੇ NBC ਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਸੋ ਇਹਦੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹਦੇ ਵੀ ਕਾਫੀ ਜਿਹੜੀ ਸ਼ੇਕੀ ਚੱਲ ਰਹੀ ਹੈਗੀ ਆ। ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਅਗਸਤ 1 ਨੂੰ ਜਿਹੜਾ ਆ ਉਹ ਟੈਰਿਫ ਲੱਗਣ ਜਾ ਰਿਹਾ। ਪਹਿਲਾਂ 25% ਆ ਤੇ ਉਹਨੂੰ ਵਧਾ ਕੇ ਹੁਣ 35% ਕੀਤਾ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਐਕਸ ਦੇ ਉੱਤੇ ਕਿਹਾ ਵੀ ਅਸੀਂ ਪੂਰੀ ਨੈਗੋਸ਼ੀਏਸ਼ਨ ਦੇ ਦੌਰਾਨ ਜੋ ਅਮਰੀਕਾ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਸੀ, ਕੈਨੇਡਾ ਦੀ ਸਰਕਾਰ ਨੇ ਆਪਣੇ ਵਰਕਰਸ ਤੇ ਆਪਣੇ ਬਿਜ਼ਨੈਸਸ ਨੂੰ ਇੱਕ ਤਰ੍ਹਾਂ ਦੇ ਨਾਲ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਤੇ ਕਹਿੰਦੇ ਵੀ ਅਸੀਂ ਇਦਾਂ ਹੀ ਕਰਦੇ ਰਹਾਂਗੇ। ਅਗਸਤ 1 ਤਾਈਂ ਨੈਗੋਸ਼ੀਏਸ਼ਨ ਚੱਲਦੀ ਰਹੂਗੀ, ਜਦੋਂ ਤੱਕ
ਪੂਰਾ ਜਿਹੜਾ ਟੈਰਿਫ ਆ ਉਹ ਨਹੀਂ ਲੱਗ ਜਾਂਦਾ ਹੈਗਾ। ਸੋ 1 ਅਗਸਤ ਤੋਂ 35% ਤੱਕ ਜਿਹੜਾ ਟੈਕਸ ਆ ਉਹ ਲੱਗ ਸਕਦਾ ਹੈ। ਕੈਨੇਡਾ ਜਿਹੜਾ ਆਪਣਾ ਗੁਆਂਢੀ ਮੁਲਕ ਆ ਉਹ USA ਦੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਬਾਇਰ ਆ। $349 ਬਿਲੀਅਨ ਵਰਥ ਜਿਹੜਾ ਸਮਾਨ ਆ ਉਹ ਡਿਪਾਰਟਮੈਂਟ ਆਫ ਕਾਮਰਸ ਦਾ ਜੋ ਡਾਟਾ ਆ ਉਹ ਸ਼ੋ ਕਰ ਰਿਹਾ ਵੀ ਕੈਨੇਡੀਅਨ ਲੋਕ ਅਮਰੀਕਾ ਤੋਂ ਖਰੀਦਦੇ ਹੈਗੇ ਆ। ਜਦ ਕਿ ਕੈਨੇਡਾ ਤੋਂ 413 ਬਿਲੀਅਨ ਡਾਲਰ ਵਰਥ ਆਫ ਗੁੱਡਸ ਜੋ ਉਹ USA ਨੂੰ ਸ਼ਿਪ ਹੁੰਦੀਆਂ ਹੈਗੀਆਂ। ਸੋ ਟੈਰਿਫ ਦੇ ਮਾਮਲੇ 'ਚ ਬੈਕ ਫੋਰਥ ਦੋਨੋਂ ਪਾਸੇ ਚੱਲ ਰਿਹਾ ਸੀ। ਜੇ ਓਵਰਆਲ ਆਪਾਂ ਮੁਲਕਾਂ ਦੀ ਗੱਲ ਦੱਸਦੇ ਜਾਈਏ, ਚਾਈਨਾ ਦੇ ਉੱਤੇ ਆਲਰੇਡੀ ਇਫੈਕਟਿਵ ਆ 30% ਟੈਰਿਫ ਜੋ ਆ, ਤੇ ਕਹਿੰਦੇ ਵੀ 54% ਔਰ ਫਲੈਟ 100 ਫੀਸ ਔਨ ਪੈਕੇजेस ਵਰਥ $800 ਔਰ ਲੈਸ। ਕੈਨੇਡਾ ਦੇ ਉੱਤੇ ਵੀ ਇਫੈਕਟਿਵ ਹੈਗਾ 25% ਤੇ 10% એનર્ਜੀ ਦੇ ਉੱਤੇ ਆ। ਮੈਕਸੀਕੋ ਦੇ ਉੱਤੇ ਵੀ 25% ਇਫੈਕਟਿਵ ਆ। ਬ੍ਰਾਜ਼ੀਲ ਨੂੰ ਥ੍ਰੈਟ ਕੀਤਾ ਗਿਆ ਵੀ ਤੁਹਾਡੇ ਤੇ 50% ਲੱਗੂਗਾ। ਬ੍ਰਿਕਸ ਦੇ ਜਿਹੜੇ ਮੈਂਬਰਸ ਹੈਗੇ ਆ, ਜੇ ਨਹੀਂ ਟਲੇ ਤਾਂ ਉਹਨਾਂ ਤੇ 10% ਹੋਰ ਲਾਇਆ ਜਾਊਗਾ। ਯੂਨੀਵਰਸਲ ਟੈਰਿਫ ਜੋ ਓਵਰਆਲ ਆ ਉਹ 10% ਆ ਤੇ ਰੈਸੀਪ੍ਰੋਕਲ ਟੈਰਿਫ ਆ ਉਹ ਲਗਭਗ 50% ਦੇ ਕਰੀਬ ਚੱਲ ਰਿਹਾ ਹੈਗਾ। ਕਾਪਰ ਦੇ ਉੱਤੇ 50% ਤੇ ਟੈਰਿਫ ਲਾਉਣ ਦੀ ਗੱਲ ਕੀਤੀ ਆ। ਸੋ ਜੇ 50% ਟੈਰਿਫ ਕਾਪਰ ਤੇ ਲੱਗਦਾ, ਕਹਿੰਦੇ ਵੀ ਕੰਸਟਰਕਸ਼ਨ ਤੇ ਹੋਰ ਬਹੁਤ ਸਾਰੀਆਂ ਇੰਡਸਟਰੀ ਦੇ ਉੱਤੇ ਇਹਦਾ ਅਸਰ ਪਊਗਾ, ਕਿਉਂਕਿ ਕਾਪਰ ਬਹੁਤ ਜਗ੍ਹਾ ਯੂਜ਼ ਕੀਤਾ ਜਾਂਦਾ। ਆਟੋਮੋਬਾਈਲ ਦੇ ਉੱਤੇ 25% ਦੇ ਕਰੀਬ, ਸਟੀਲ ਐਲੂਮੀਨੀਅਮ ਦੇ ਉੱਤੇ 50% ਇਫੈਕਟਿਵ ਆ ਆਲਰੇਡੀ ਜੀ। ਬਿਲਕੁਲ ਹਰਜੋਤ ਸਿੰਘ ਜੀ। ਸੋ ਇਹਨਾਂ ਦੀ ਆਈ ਥਿੰਕ 21 ਜਾਂ 22 ਤਰੀਕ ਮਾਫੀ ਚਾਹੁੰਦਾ, ਉਹ ਹੈਗੀ ਆ ਡੈਡਲਾਈਨ ਜਿਸ ਦੀ ਪਹਿਲਾਂ ਮੋਹਲਤ ਮਿਲੀ ਹੋਈ ਆ ਕੈਨੇਡਾ ਦੇ ਨਾਲ ਟ੍ਰੇਡ ਡੀਲ ਨੂੰ, ਜਿਹੜਾ ਉਹ ਲੈ ਕੇ ਪਿਛਲੇ ਵੀਕ ਦੇ ਵਿੱਚ ਜਦੋਂ ਸਰਵਿਸ ਟੈਕਸ ਲੱਗਣਾ ਸੀਗਾ ਆਨਲਾਈਨ ਇੰਟਰਨੈਟ ਵਾਲਾ, ਜਿਹੜਾ ਉਹਦੇ ਵਿੱਚ ਟਰੰਪ ਹੁਣਾਂ ਨੇ ਕਹਿਤਾ ਸੀਗਾ ਵੀ ਭਾਈ ਜੇ ਤੁਸੀਂ ਆ ਹਟਾਉਂਦੇ ਨਹੀਂ ਆ ਜਿਸ ਦਿਨ ਤੋਂ ਲੱਗਣਾ ਸੀਗਾ ਤੇ ਆਪਾਂ ਟ੍ਰੇਡ ਟਾਕ ਟੋਟਲੀ ਬੰਦ ਕਰ ਦੇਣੀ ਆ। ਤੇ ਫਿਰ ਉਸ ਦੇ ਕਰਕੇ ਕੈਨੇਡਾ ਨੂੰ ਫੋਲਡ ਕਰਨੇ ਪਏ ਸੀ ਆਪਣੇ ਪੱਤੇ, ਤੇ ਇਵੈਂਚੁਅਲੀ ਉਹਨਾਂ ਨੇ ਉਹ ਜਿਹੜਾ ਟੈਕਸ ਆ ਉਹ ਲਾਉਣਾ ਬੰਦ ਕਰ ਦਿੱਤਾ ਸੀਗਾ। ਹੁਣ ਇੱਕ ਵਾਰੀ ਫੇਰ ਟਰੰਪ ਹੁਣਾਂ ਨੇ ਪੂਰੀ ਤਰ੍ਹਾਂ ਜਿਹੜਾ ਟ੍ਰੇਡ ਜਿਹੜੀ ਆ ਉਸ ਨੂੰ ਮੋਹਰੇ ਲੈ ਆਂਦਾ ਆ। ਪ੍ਰਾਇਓਰਿਟੀ ਉਹਨਾਂ ਨੇ ਫੇਰ ਜਿਹੜੀ ਉਸ ਨੂੰ ਫਰੰਟ ਦੇ ਵਿੱਚ ਲੈ ਆਂਦੀ ਆ। ਵੱਖ-ਵੱਖ ਹੋਰ ਵੀ ਕਈ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਪਰ ਉਸ ਦਰਮਿਆਨ ਹੁਣ ਟ੍ਰੇਡ ਦੀਆਂ ਗੱਲਾਂ ਜਿਹੜੀਆਂ ਫੇਰ ਸਭ ਤੋਂ ਉੱਤੇ ਆਣ ਪਈਆਂ ਹੈਗੀਆਂ। ਸੋ USMCA ਦੇ ਤਹਿਤ ਜਿਹੜੇ ਗੁੱਡਸ ਐਗਜ਼ੈਂਪਟ ਆ ਉਹ ਐਗਜ਼ੈਂਪਟ ਰਹਿਣਗੇ। ਇਹ ਵੀ ਜਿਹੜੀ ਗੱਲ 35% ਵਾਲੀ ਜਾਂ 25% ਵਾਲੀ ਅਜੇ ਕਿਤੇ ਲਿਖੀ ਨਹੀਂ ਗਈ। ਇਹ ਕੋਈ ਕਹਿ ਲਓ ਵੀ ਕਨਫਰਮ ਨਹੀਂ ਆ, ਪਰ ਹਾਂ ਧਮਕੀ ਜਿਹੜੀ ਆ ਉਹ ਟਰੰਪ ਹੁਣਾਂ ਵੱਲੋਂ ਇਹ ਦਿੱਤੀ ਜਾ ਚੁੱਕੀ ਆ। ਇਹ ਅਲਟੀਮੇਟਲੀ ਚੇਂਜ ਵੀ ਹੋ ਸਕਦੀ ਆ ਜੇ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਫੇਰ ਕੋਈ ਨਾ ਕੋਈ ਹੋ ਜਾਂਦਾ ਆ। ਸੋ ਕਰੰਟ ਟ੍ਰੇਡ ਨੈਗੋਸੀਏਸ਼ਨ US ਦੇ ਨਾਲ ਕੈਨੇਡੀਅਨ ਸਰਕਾਰ ਦੀ ਜਿਹੜੀ ਉਹ ਚੱਲ ਰਹੀ ਆ। ਇਹ ਪ੍ਰਾਈਮ ਮਿਨਿਸਟਰ ਉਹਨਾਂ ਦੇ ਜਿਹੜੇ ਮਾਰਕ ਕਾਰਨੀ ਆ ਉਹਨਾਂ ਨੇ ਜਿਹੜਾ ਟਵਿੱਟਰ ਦੇ ਉੱਤੇ ਲਿਖ ਕੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਚਿੱਠੀਆਂ ਜਿਹੜੀਆਂ ਟਰੰਪ ਹੁਣਾਂ ਨੇ ਪਿਛਲੇ ਜਿਹੜੇ ਇਸ ਵੀਕ ਦੇ ਵਿੱਚ ਕਈ ਜਿਹੜੀਆਂ ਉਹ ਜਾਰੀ ਕੀਤੀਆਂ ਵੱਖ-ਵੱਖ ਮੁਲਕਾਂ ਨੂੰ ਵੀ ਭਾਈ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਰਿਆਂ ਦੇ ਉੱਤੇ ਇੰਨਾ ਜਿਹੜਾ ਉਹ ਟੈਕਸ ਲੱਗਣ ਜਾ ਰਿਹਾ। ਡੈਡਲਾਈਨ ਜਿਹੜੀ ਉਹਨਾਂ ਨੂੰ 1 ਅਗਸਤ ਤੱਕ ਦੀ ਜਿਹੜੀ ਉਹ ਦੇ ਦਿੱਤੀ ਗਈ ਆ। ਬ੍ਰਾਜ਼ੀਲ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬ੍ਰਾਜ਼ੀਲ ਵਾਲੇ ਅੱਗੋਂ ਮੋੜਵਾਂ ਜਵਾਬ ਕਰਨ ਨੂੰ ਫਿਰਦੇ ਆ। ਉਹਨਾਂ ਦੇ ਪ੍ਰੈਜ਼ੀਡੈਂਟ ਲੂਲਾ ਡੀ ਸਿਲਵਾ ਨੇ ਕਿਹਾ ਵੀ ਅਸੀਂ ਜਿਹੜਾ ਅਮਰੀਕਾ ਉਹਦਾ ਨੈਟ ਪੋਜ਼ਿਟਿਵ ਦੇ ਵਿੱਚ ਆ ਇੰਪੋਰਟ ਐਕਸਪੋਰਟ ਦੇ ਵਿੱਚ ਬ੍ਰਾਜ਼ੀਲ ਨੂੰ। ਬ੍ਰਾਜ਼ੀਲ ਤੋਂ ਸਮਾਨ ਘੱਟ ਲੈਂਦਾ ਹੈ ਤੇ ਬ੍ਰਾਜ਼ੀਲ ਨੂੰ ਸਮਾਨ ਅਮਰੀਕਾ ਦਾ ਜ਼ਿਆਦਾ ਜਾਂਦਾ ਆ। ਸੋ ਨੈਟ ਪੋਜ਼ਿਟਿਵ ਦੇ ਵਿੱਚ ਆ ਜਦੋਂ ਟ੍ਰੇਡ ਦਾ ਮੁਕਾਬਲਾ ਹੋਵੇ। ਤੇ ਬ੍ਰਾਜ਼ੀਲ ਕਹਿੰਦਾ ਵੀ ਜੇ ਤੁਸੀਂ 50% ਲਾਉਣਾ ਤਾਂ ਅਸੀਂ ਵੀ ਲਾਵਾਂਗੇ। ਤੇ ਇਹਦੇ ਨਾਲ ਦੇਖੋ ਦੋਨੋਂ ਹੀ ਪਾਸੇ ਦੇ ਮੁਲਕ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਉੱਤੇ ਅਸਰ ਜਿਹੜਾ ਉਹ ਪੈਣਾ ਆ। ਇਵੈਂਚੁਅਲੀ ਜਿਹੜੇ ਟੈਰਿਫਸ ਦਾ ਭਾਰ ਆ ਉਹ ਜਿਹੜੇ ਆਪਣੇ ਕੰਜ਼ਿਊਮਰ ਹੁੰਦੇ ਆ ਉਹਨਾਂ ਦੇ ਮੋਢਿਆਂ ਦੇ ਸਿਰ ਜਿਹੜਾ ਉਹ ਪੈਂਦਾ ਆ। ਹੁਣ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿੰਨੀਆਂ ਐਡਸ ਦੇਖਦੇ ਹੋਣੀਆਂ ਚੀਜ਼ਾਂ ਨੂੰ ਵੇਚਣ ਵਾਲੀਆਂ, ਬਾਏ ਬਿਫੋਰ ਦਾ ਟੈਰਿਫ ਸੈਟ ਇਨ, ਵੀ ਟੈਰਿਫ ਤੋਂ ਪਹਿਲਾਂ ਜਿਹੜਾ ਚੀਜ਼ਾਂ ਤੁਸੀਂ ਖਰੀਦ ਲਓ, ਨਹੀਂ ਤਾਂ ਫਿਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣੀਆਂ। ਸੋ ਆਮ ਕੰਪਨੀਆਂ ਵੀ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਪਤਾ ਨਹੀਂ ਗੱਲ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਟਰੰਪ ਹੁਣੀ ਕਹਿੰਦੇ ਵੀ ਇਦਾਂ ਕਰ ਜਿਹੜਾ ਉਹ ਕਿਉਂ ਰਹੇ ਹੈਗੇ, ਕਿਉਂ ਟ੍ਰੇਡ ਨੂੰ ਲੈ ਕੇ ਇੰਨੀ ਜ਼ਿਆਦਾ ਜਿਹੜੀ ਆ ਉਹਨਾਂ ਨੇ ਸ਼ੁਰੂਆਤ ਤੋਂ ਪਹਿਲੇ ਦਿਨ ਤੋਂ ਹੀ ਜਿਹੜੀ ਉਹ ਗੱਲ ਜਿਹੜੀ ਉਹ ਰੱਖੀ ਹੈਗੀ ਆ। ਸੋ ਉਹਦੇ ਵਿੱਚ ਕਹਿੰਦੇ ਵੀ ਕੁਝ ਕਾਰਨਾਂ ਚੋਂ ਇਹੀ ਆ ਵੀ
ਉਹ ਚਾਹੁੰਦੇ ਆ ਵੀ ਜਿਹੜੀ ਡਾਲਰ ਦੇ ਉੱਤੇ ਡਿਪੈਂਡੈਂਸੀ ਆ ਬਾਕੀ ਮੁਲਕਾਂ ਦੀ, ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਵੇ ਜਿੱਦਾਂ ਬ੍ਰਿਕ ਵਰਗੇ ਮੁਲਕ ਆ ਤੇ ਹੋਰ ਮੁਲਕ ਆ ਜੋ ਚਾਹੁੰਦੇ ਆ ਵੀ ਡਾਲਰ ਨੂੰ ਜਿਹੜਾ ਉਹ ਖੂੰਜੇ ਲਾਇਆ ਜਿਹੜਾ ਉਹ ਜਾ ਸਕੇ। ਕਹਿੰਦੇ ਇਵੈਂਚੁਅਲੀ ਜਦੋਂ ਟ੍ਰੇਡਸ ਦੀਆਂ ਪਰਸੈਂਟੇਜ ਵੱਧਦੀ ਆ ਘਟਦੀ ਆ, ਜਿੱਦਾਂ ਵੀ ਡੀਲ ਹੁੰਦੀ ਆ, ਤਾਂ ਉਹਨਾਂ ਮੁਲਕਾਂ ਨੂੰ ਆਪੋ ਪਾਸੇ ਅੰਦਰ ਜਿਹੜੇ ਉਹਨਾਂ ਦੇ ਸੈਂਟਰਲ ਬੈਂਕ ਹੁੰਦੇ ਆ, ਉਹਨਾਂ ਦੇ ਉੱਤੇ ਦਬਾਅ ਪੈਂਦਾ ਆ ਵੀ ਭਾਈ ਆਪਾਂ ਹੁਣ ਲੋਕਾਂ ਨੂੰ ਕਿਸੇ ਪਾਸਿਓਂ ਤਾਂ ਰਾਹਤ ਦੇਣੀ ਪੈਣੀ ਆ। ਸੋ ਇੰਟਰਸਟ ਰੇਟ ਜਿਹੜੇ ਉਹ ਕਹਿੰਦੇ ਘਟਾ ਸਕਦੇ ਆ। ਸੋ ਇਹ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਆ ਤੇ ਪੇਸ਼ ਕੀਤਾ ਜਾ ਰਿਹਾ ਵੀ ਭਾਈ ਟਰੰਪ ਹੁਣਾਂ ਦੇ ਇਹ ਜਿਹੜੇ ਟ੍ਰੇਡ ਨੈਗੋਸੀਏਸ਼ਨ ਆ, ਉਹ ਬਾਕੀ ਮੁਲਕਾਂ ਦੇ ਸੈਂਟਰਲ ਬੈਂਕਸ ਦੇ ਉੱਤੇ ਦਬਾਅ ਪਾਉਣ ਦਾ ਇੱਕ ਨੀਤੀ ਆ, ਇਹ ਇੱਕ ਤਰੀਕਾ ਆ ਤਾਂ ਜੋ ਉੱਥੇ ਲੋਕਾਂ ਦੇ ਲਈ ਇੰਟਰਸਟ ਰੇਟਸ ਜਿਹੜੇ ਉਹ ਘੱਟ ਹੋਣ। ਪਰ ਹਾਲ ਦੀ ਘੜੀ ਅਮਰੀਕਾ 'ਚ ਅਜੇ ਤੱਕ ਜਿਹੜੇ ਉਹ ਘੱਟ ਨਹੀਂ ਹੋਏ ਹੈਗੇ ਤੇ ਡਾਲਰ ਦੀ ਜਿਹੜੀ ਸਰਪ੍ਰਸਤੀ ਆ ਉਹ ਬਰਕਰਾਰ ਰਵੇ, ਉਸ ਦੇ ਲਈ ਇਹ ਜਿਹੜੀਆਂ ਟ੍ਰੇਡ ਨੈਗੋਸੀਏਸ਼ਨ, ਟੈਰਿਫ ਵਾਰਸ ਜਿਹੜੀਆਂ ਉਹ ਚੱਲ ਰਹੀਆਂ ਨੇ। ਕੈਨੇਡਾ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਵਾਲੇ ਸਾਨੂੰ ਲੰਬਰ ਤੇ ਡੇਅਰੀ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਰਿਪ ਆਫ ਕਰ ਰਹੇ ਹੈਗੇ ਆ। ਕੈਨੇਡਾ ਨੇ 250% ਜਿਹੜਾ ਟੈਰਿਫ ਆ ਯੂਐਸ ਦੀ ਜਿਹੜੀ ਡੇਅਰੀ ਐਕਸਪੋਰਟ ਆ ਉਹਦੇ ਉੱਤੇ ਲਾਇਆ ਹੋਇਆ ਹੈਗਾ ਤੇ ਉਹ ਕਹਿੰਦੇ ਵੀ ਅਮਰੀਕਨ ਵੀ ਮੈਚ ਕਰੂਗੇ ਟੈਰਿਫ ਡਾਲਰ ਫॉर ਡਾਲਰ ਜੇ ਇਹ ਸਮਝੌਤਾ ਕੋਈ ਨਹੀਂ ਹੁੰਦਾ ਹੈਗਾ। ਆਟੋ ਟੈਰਿਫਸ ਦੇ ਉੱਤੇ ਆਟੋ ਦੇ ਉੱਤੇ 25% ਟੈਰਿਫ ਲਾਇਆ ਹੋਇਆ ਹੈ। ਮੇਨ ਇਸ਼ੂ ਅੱਜ ਦੀ ਡੇਟ ਦੇ ਵਿੱਚ ਫਿਰ ਵੀ ਉਹ ਮੁੜ ਘਿੜ ਕੇ ਫੈਂਟਲਿਨ ਤੇ ਲੈ ਕੇ ਆਏ ਆ। ਕਹਿੰਦੇ ਵੀ ਜਿਹੜੀ ਫੈਂਟਲਿਨ ਆ ਉਹ ਸਭ ਤੋਂ ਵੱਡਾ ਇਸ਼ੂ ਆ, ਇਹ ਵਾਈਟ ਹਾਊਸ ਕਹਿ ਰਿਹਾ। CNN ਨੇ ਅੱਜ ਕਾਫੀ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਛਾਪਿਆ ਹੈਗਾ। USA ਦੇ ਵਿੱਚ 21,899 ਪਾਉਂਡ ਫੈਂਟਲਿਨ ਜੋ ਸੀਜ਼ ਕੀਤੀ ਗਈ ਸੀ 2024 ਸਾਲ ਦੇ ਵਿੱਚ ਤੇ ਇਹ ਜੋ ਕੈਨੇਡਾ ਵਾਲੀ ਸਾਈਡ ਤੋਂ ਆਈ ਸੀ। ਤੇ ਇਸ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਕੈਨੇਡਾ ਵਾਲੇ ਫਲੋ ਆਫ ਫੈਂਟਲਿਨ ਉਸ ਨੂੰ ਰੋਕ ਲੈਣ ਤੇ ਫਿਰ ਮੈਂ ਟੈਰਿਫ ਦੇ ਮੁੱਦੇ ਦੇ ਉੱਤੇ ਐਡਜਸਟਮੈਂਟ ਕਰ ਸਕਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੈਨੇਡਾ ਦੇ ਪਹਿਲੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਮਾਰਕ ਕਾਰਨੀ ਤੋਂ ਪਹਿਲਾਂ ਜਸਟਿਨ ਟਰੂਡੋ, ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਫੈਂਟਲਿਨ ਜ਼ਾਰ ਦੀ ਵੀ ਇੱਕ ਪੋਜੀਸ਼ਨ ਸੈਟਅਪ ਕੀਤੀ ਸੀ ਤਾਂ ਕਿ ਫੈਂਟਲਿਨ ਦੇ ਉੱਤੇ ਕਿਸ ਤਰ੍ਹਾਂ ਰੋਕਿਆ ਜਾ ਸਕੇ। ਕੈਨੇਡਾ ਦਾ ਆਪੋਜੀਸ਼ਨ ਦਾ ਲੀਡਰ ਪੀਅਰ ਪੋਲੀਵਰ ਨੇ ਵੀ ਇਹ ਕਿਹਾ ਵੀ ਇਹ ਜੋ ਕੈਨੇਡਾ ਦੇ ਉੱਤੇ ਟੈਰਿਫ ਲਾਏ ਜਾ ਰਹੇ ਆ ਇਹ ਅਨਜਸਟੀਫਾਈਡ ਅਟੈਕ ਆ ਕੈਨੇਡਾ ਦੀ ਇਕਨੋਮੀ ਦੇ ਉੱਤੇ। ਕੈਨੇਡਾ ਵਾਲੇ ਬਹੁਤ ਲੰਮੇ ਸਮੇਂ ਤੋਂ ਅਮਰੀਕਾ ਦੇ ਰਿਲਾਇਬਲ ਪਾਰਟਨਰ ਰਹੇ ਹੈਗੇ ਆ ਤੇ ਅਸੀਂ ਫਰੈਂਡ ਰਹੇ ਹੈਗੇ ਆ। ਸੋ ਸਾਡਾ ਜਿਹੜਾ ਇਹ ਧਿਆਨ ਰੱਖਣਾ ਚਾਹੀਦਾ। ਜੀ, ਇੱਕ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਬਹੁਤ ਅਹਿਮ ਖਬਰਾਂ ਜਿਹੜੀਆਂ ਆ ਉਹ ਆ ਰਹੀਆਂ। ਸੋ ਆਪਾਂ ਉਹਨਾਂ ਦੇ ਨਾਲ ਉਹ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅੱਜ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਖਬਰਾਂ ਹੈਗੀਆਂ ਆ, ਉਹ ਵੀ ਆਪਾਂ ਸਾਂਝੀਆਂ ਕਰਨੀਆਂ। ਪਰ ਉਸ ਤੋਂ ਪਹਿਲਾਂ ਇੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਸੰਬੰਧ ਦੇ ਵਿੱਚ ਯੂਸ਼ ਕਰੰਟਸ ਨਾਮ ਦੇ ਇੱਕ ਮੈਗਜ਼ੀਨ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਜਿਹੜੀ ਇਹ ਆਰਗੇਨਾਈਜੇਸ਼ਨ ਆ ਉਹ ਆਪਣੇ ਉੱਤੇ ਜੋ ਕਹਿੰਦੇ ਆ ਵੀ ਸਾਡੇ ਤੇ ਹਮਲੇ ਹੁੰਦੇ ਆ, ਸਾਡੇ ਨਾਲ ਧੱਕਾ ਹੁੰਦਾ ਆ, ਉਹਦੇ ਵਿੱਚੋਂ ਉਹ ਬਹੁਤ ਸਾਰੇ ਜਿਹੜੇ ਆ ਉਹ ਝੂਠੇ ਨਿਕਲੇ, ਬਹੁਤ ਸਾਰੇ ਉਹ ਫੇਕ ਨਿਕਲੇ। ਇੱਕ ਤਰ੍ਹਾਂ ਦੇ ਨਾਲ ਐਂਟੀ ਏਸ਼ੀਅਨ ਰੇਸਿਜ਼ਮ ਜਾਂ ਐਂਟੀ ਮੁਸਲਿਮ ਵਾਇਲੈਂਸ ਤੇ ਜਿਹੜਾ ਕ੍ਰਿਟਿਸਿਜ਼ਮ ਹੈਗਾ ਉਹਨੂੰ ਲੈ ਕੇ ਇਸ ਆਰਟੀਕਲ ਨੇ ਕਾਫੀ ਵੱਡਾ ਜਿਹੜਾ ਐਕਸਪੋਜ਼ ਕੀਤਾ ਹੈਗਾ ਤੇ ਕਿਸ ਤਰ੍ਹਾਂ ਇੱਕ ਰੈਸਟੋਰੈਂਟ 'ਚ ਪਲਾਨੋ ਟੈਕਸਸ ਦੇ ਵਿੱਚ ਇੱਕ ਬੀਬੀ ਨੂੰ ਉਹਨੇ ਝੂਠਾ ਹੀ ਜਿਹੜੀ ਸਟੋਰੀ ਬਣਾਈ ਵੀ ਮੈਨੂੰ ਜੀ ਇੱਥੇ ਆਹ ਤੰਗ ਕੀਤਾ ਗਿਆ ਰੈਸਟੋਰੈਂਟ 'ਚ ਏਦਾਂ ਦੇ, ਜਦ ਕਿ ਉਹ ਆਪ ਵੀ ਗਾਲਾਂ ਕੱਢ ਰਹੇ ਸੀ ਉਸ ਬੰਦੇ ਨੂੰ। ਸੋ ਏਦਾਂ ਦੇ ਤੁਹਾਨੂੰ ਪਤਾ ਵੀ ਕਮਲੇ ਬੰਦੇ ਤਾਂ ਅਮਰੀਕਾ 'ਚ ਵੀ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਕਰਦੇ ਰਹਿੰਦੇ ਆ। ਪਰ ਬਾਰ-ਬਾਰ ਸਭ ਤੋਂ ਜਿਹੜੀ ਆ ਇਸ ਦੇ ਵਿੱਚ ਉਹਨਾਂ ਨੇ ਉਹੀ ਇਸ਼ੂ ਰੱਖਿਆ ਵੀ ਸਿੱਖਾਂ ਦੇ ਉੱਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਬਾਰ-ਬਾਰ ਅਟੈਕ ਕਰਦੀ ਆ। ਜਦ ਕਿ ਉਹ ਕਹਿੰਦੇ ਵੀ 5 ਮੰਦਿਰਾਂ ਦੇ ਉੱਤੇ ਜਿਹੜੀ ਗ੍ਰੈਫਿਟੀ ਲਿਖੀ ਗਈ, ਉਹ ਕਿਸ ਟਾਈਮ ਤੇ ਲਿਖੀ ਗਈ? ਜਿਸ ਟਾਈਮ ਦੇ ਉੱਤੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਸੀਆਂ। ਨਾ ਪਹਿਲਾਂ ਕਦੇ ਹੋਈ, ਨਾ ਕਦੇ ਬਾਅਦ ਦੇ ਵਿੱਚ ਹੋਈ। ਤੇ ਹਾਲਾਂਕਿ ਫਰੀਮੌਂਟ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਜਦੋਂ ਇੱਦਾਂ ਦੇ ਸ਼ਬਦ ਲਿਖੇ ਗਏ, ਉੱਥੇ ਜਾ ਕੇ ਸਿੱਖਾਂ ਨੇ ਉਹਨੂੰ ਪੇਂਟ ਮਾਰ ਕੇ ਕਲੀਨ ਕੀਤਾ। ਸਾਫ਼ ਉਹ ਕਹਿੰਦੇ ਕੀਤਾ। ਵੀ ਉਸ ਨਾਲ ਵੀ ਖੜੇ ਵੀ ਅਸੀਂ ਤੁਹਾਡੇ ਨਾਲ ਆ। ਪ੍ਰੈਸ ਕਈ ਕਾਨਫਰੰਸ ਕੋਈ ਕੀਤੀ ਗਈ ਸੀ, ਯਾਦ ਆ। ਜੀ, ਜੀ। ਸੋ ਉਸ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਫਿਰ ਵੀ ਇਹ ਆਰਗੇਨਾਈਜੇਸ਼ਨ ਬਲੇਮ ਕਰਨੋਂ ਸਿੱਖਾਂ ਨੂੰ ਨਹੀਂ ਹਟੀ ਹੈਗੀ। ਕਹਿੰਦੇ ਵੀ 70% 77% 152 ਉਹਨਾਂ ਨੇ ਦੱਸੀਆਂ ਇਨਸੀਡੈਂਟਸ ਜਿਹੜੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਉਹ ਇਹ ਕੰਡੀਸ਼ਨ ਨੂੰ ਮੀਟ ਹੀ ਨਹੀਂ ਕਰਦੀਆਂ ਵੀ ਉੱਥੇ ਉਹਨਾਂ ਦੀ ਜਿਹੜਾ ਹਿੰਦੂ ਫੋਬੀਆ ਕਰਕੇ ਜਾਂ ਉਹਨਾਂ ਦੇ ਨਾਲ ਧੱਕਾ ਹੋਇਆ ਹੈਗਾ। ਸੋ ਇਹ ਸਾਰਿਆਂ ਨੂੰ ਪਤਾ ਹੈ ਵੀ ਚਾਹੇ ਕੋਈ ਵੀ ਸਿੱਖ ਆ, ਪੰਜਾਬੀ ਆ, ਉਹ ਕਿਸੇ ਵੀ ਹਿੰਦੂ ਭੈਣ ਭਰਾ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦਾ ਝਗੜਾ ਨਹੀਂ, ਕੋਈ ਉਹਨਾਂ ਦਾ ਹੇਟ ਨਹੀਂ, ਕੋਈ ਕੁਛ ਨਹੀਂ ਹੈ। ਜਿਹੜਾ ਹਿੰਦੂ ਤਬੀ ਫੋਰਸਿਸ ਹੈਗੀਆਂ ਆ, ਉਹਨਾਂ ਦਾ ਜਿਹੜਾ ਇਸ ਟਾਈਮ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਮਿਨੋਰਿਟੀ ਦੇ ਨਾਲ ਧੱਕਾ, ਤੁਸੀਂ ਖਬਰਾਂ ਸਵੇਰ ਵਾਲੀਆਂ ਸੁਣੀਆਂ ਹੋਣੀਆਂ ਕਿੱਦਾਂ ਮੁਸਲਮਾਨਾਂ ਦੇ ਨਾਲ ਧੱਕਾ ਹੋਇਆ, ਸਿੱਖਾਂ ਦੇ ਨਾਲ ਕਿਸ ਤਰ੍ਹਾਂ ਬਾਹਰਲੇ ਮੁਲਕਾਂ 'ਚ ਜਾ ਕੇ ਉੱਥੇ ਦੀ ਸਰਕਾਰ ਮਾਰਨ ਦੀ ਕੋਸ਼ਿਸ਼ ਕਰ ਰਹੀ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੋ ਹੁਣ ਹੌਲੀ-ਹੌਲੀ ਇਹ ਐਕਸਪੋਜ਼ ਹੋ ਰਿਹਾ ਹੈਗੇ ਆ। ਹੁਣ ਯੂਜ਼ ਕਰੰਟ ਇੱਕ ਯੂਆਂ ਦਾ ਜਿਹੜਾ ਮੈਗਜ਼ੀਨ ਆ ਬਹੁਤ ਵੱਡਾ, ਉਸ ਮੈਗਜ਼ੀਨ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਕ੍ਰਿਟੀਸਾਈਜ਼ ਕਰਨਾ ਇੱਥੋਂ ਪਤਾ ਲੱਗ ਰਿਹਾ ਵੀ ਜੋ ਇੰਡੀਆ ਦੇ ਸਰਕਾਰ ਆ ਜਾਂ ਉੱਥੇ ਹਿੰਦੂਤਵ ਫੋਰਸਸ ਹੈਗੀਆਂ ਉਹ ਐਕਸਪੋਜ਼ ਹੋਣੀਆਂ ਸ਼ੁਰੂ ਹੋ ਗਈਆਂ। ਬਿਲਕੁਲ, ਬਿਲਕੁਲ। ਹਿੰਦੂਆਂ ਦੇ ਉਲਟ ਨਹੀਂ ਕਿਸੇ ਦੇ ਕੋਈ ਵੀ ਹੈਗਾ। ਜਿਹੜੀਆਂ ਹਿੰਦੂਤਵ ਫੋਰਸਸ ਆ ਉਹ ਹੁਣ ਵੈਸਟਰਨ ਕੰਟਰੀਜ਼ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਕਰਕੇ ਜਿਹੜੇ ਬਾਹਰਲੇ ਮੁਲਕ ਆ, ਚਾਹੇ ਉਹ ਕੈਨੇਡਾ, ਅਮਰੀਕਾ ਆ, ਇੰਗਲੈਂਡ, ਹੁਣ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਇਹ ਤਾਂ ਝੂਠ ਦੀਆਂ ਪੰਡਾਂ ਆ। ਇੱਕ ਪਾਸੇ ਰਸ਼ੀਆ ਨੂੰ ਵੀ ਜੱਫੀ ਪਾਈ ਜਾਂਦੇ ਆ, ਉੱਧਰ ਇਰਾਨ ਨੂੰ ਵੀ ਪਾਈ ਜਾਂਦੇ ਆ, ਇਜ਼ਰਾਈਲ ਨੂੰ ਵੀ ਪਾਈ ਜਾਂਦੇ ਆ, ਅਮਰੀਕਾ ਕੋ ਵੀ। ਸੋ ਇਹ ਹੁਣ ਪੂਰੇ ਐਕਸਪੋਜ਼ ਹੋਣੇ ਸ਼ੁਰੂ ਹੋਏ ਹੈਗੇ ਆ। ਸੋ ਕਾਫੀ ਵੱਡਾ ਆਰਟੀਕਲ ਹੈਗਾ ਆ, ਜ਼ਰੂਰ ਇਹ ਪੜ੍ਹਿਓ। ਮੈਂ ਤਾਂ ਆਪ ਬੜਾ ਹੈਰਾਨ ਹੋਇਆ ਵੀ ਇੱਕ ਯੂਸ਼ ਕਰੰਟ ਮੈਗਜ਼ੀਨ ਦੇ ਵਿੱਚ ਐਡਾ ਵੱਡਾ ਜਿਹੜਾ ਆਰਟੀਕਲ ਲਿਖਿਆ ਉਹਨਾਂ ਨੇ ਤੇ ਉਹਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਹੈਗਾ। ਆਰਟੀਕਲ ਜੇ ਕਿਸੇ ਨੇ ਪੜ੍ਹਨਾ ਵੀ ਹੋਇਆ, ਯੂਸ਼ ਕਰੰਟਸ ਆਡਿਟਿੰਗ ਦਾ ਹਿੰਦੂ ਅਮਰੀਕਨ ਫਾਊਂਡੇਸ਼ਨਸ ਕਲੇਮ ਆਫ ਹਿੰਦੂ ਫੋਬੀਆ। 77% ਤੁਸੀਂ ਦੇਖ ਲਓ ਵੀ ਉਹਨਾਂ ਦੇ ਜਿਹੜੇ ਦਾਅਵੇ ਆ ਉਹ ਸ਼ਰੇਆਮ ਹੀ ਜਿਹੜੇ ਉਹ ਝੂਠੇ ਨਿਕਲੇ। ਉਹਨਾਂ ਦੇ ਵਿੱਚ ਉਹ ਕ੍ਰਾਈਟੀਰੀਆ ਹੀ ਜਿਹੜਾ ਉਹ ਮੀਟ ਨਹੀਂ ਸੀ ਕਰ ਰਹੇ। ਸੋ ਇਹਨਾਂ ਨੇ ਐਨਾਲਿਸਿਸ ਜਿਹੜਾ ਇਸ ਦੇ ਵਿੱਚ ਇਹ ਪੂਰਾ ਕੀਤਾ। ਸੋ ਇੱਥੋਂ ਇਹੀ ਸਪਸ਼ਟ ਪਤਾ ਲੱਗਦਾ ਹੈ ਵੀ ਜਿਹੜੀ HAF ਤੇ ਕੌਣ ਆ, COHNA, ਉਹ ਮਿਲ ਕੇ ਜਿਹੜਾ ਇੰਡੀਆ ਦੀ ਸਰਕਾਰ ਦੇ ਏਜੰਡੇ ਨੂੰ ਹੀ ਜਿਹੜਾ ਉਹ ਮੋਹਰੇ ਜਿਹੜਾ ਉਹ ਚਲਾ ਰਹੇ ਆ। ਇਸੇ ਲਈ ਉਹ ਇਸ ਟਾਈਮ ਤੜਫ ਰਹੇ ਆ, ਫੜਫੜਾ ਰਹੇ ਆ। ਜਦੋਂ ਤੋਂ ਗੁਰਦੁਆਰਾ ਸਾਹਿਬ ਨੇ ਚਿੱਠੀ ਲਿਖੀ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਫਾਰਾ ਦੇ ਅੰਡਰ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਵੀ ਇਹ ਤਾਂ ਆਪਣੇ ਆਪ ਨੂੰ ਨਾਨ ਪ੍ਰੋਫਿਟ ਕਹਿੰਦੇ ਆ ਤੇ ਕੰਮ ਜਿਹੜਾ ਇਹ ਫੋਰਨ ਏਜੰਟ ਦਾ ਜਿਹੜਾ ਇਸ ਟਾਈਮ ਚਲਾ ਰਹੇ ਹੈਗੇ ਆ। ਸੋ
ਐਚਏਐਫ ਦਾ ਜਿਹੜਾ ਨੈਰੇਟਿਵ ਆ ਹਿੰਦੂ ਫੋਬੀਆ ਨੂੰ ਜਿਹੜਾ ਉਹ ਲੈ ਕੇ, ਜਿਸ ਨੂੰ ਲੈ ਕੇ ਹਰਜੋਤ ਸਿੰਘ ਜੀ ਉਹ ਅਨੇਕਾਂ ਹੀ ਲਾ ਮੇਕਰਸ ਨੂੰ ਤੇ ਅਨੇਕਾਂ ਹੀ ਜਿਹੜੇ ਆ ਲਾ ਐਨਫੋਰਸਮੈਂਟ ਨੂੰ ਜਿਹੜੇ ਉਹ ਮਿਲ ਚੁੱਕੇ ਹੈਗੇ ਆ। 152 ਚੋਂ 77% ਜਿਨ੍ਹਾਂ ਨੂੰ ਇਹ ਹਿੰਦੂ ਫੋਬੀਆ ਕਹਿ ਰਹੇ ਸੀ, ਉਹ ਕ੍ਰਾਈਟੀਰੀਆ ਹੀ ਜਿਹੜਾ ਉਹਨਾਂ ਦੀ ਆਪਣੀ ਗਰੁੱਪ ਦੇ ਟਰਮਸ ਦੇ ਹਿਸਾਬ ਦੇ ਨਾਲ, ਉਹਨਾਂ ਦੀ ਡੈਫੀਨੇਸ਼ਨ ਦੇ ਹਿਸਾਬ ਦੇ ਨਾਲ ਮੀਟ ਨਹੀਂ ਕਰ ਰਿਹਾ ਹੈਗਾ। ਸੋ ਇਹ ਜਿਹੜੀ ਸਥਿਤੀ ਜਿਹੜੀ ਉਹ ਬਣ ਚੁੱਕੀ ਆ। ਬਹੁਤ ਸਾਰੇ ਜਿਹੜੇ ਅਕਾਦਮਿਕ ਆ ਉਹ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਚੱਲਣ ਵਾਲੇ, ਉਹ ਇਸ ਟਾਈਮ ਵੈਸਟਰਨ ਮੁਲਕਾਂ 'ਚ ਬੈਠੇ ਆ ਤੇ ਇਸ ਤਰੀਕੇ ਦੀਆਂ ਕੌਨਸਪੀਰੇਸੀ ਥਿਊਰੀਜ਼ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਆ ਉਹਨਾਂ ਸਿੱਖਾਂ ਦੇ ਉਲਟ, ਖਾਸ ਕਰਕੇ ਸਿੱਖਾਂ ਦੇ ਉਲਟ ਜਿਹੜਾ ਉਹ ਭੜਕਾ ਰਹੇ ਹੈਗੇ ਆ। ਹੁਣੇ ਰੀਸੈਂਟਲੀ ਆਪਾਂ ਦੇਖਿਆ ਵੀ ਕਿ ਜਿਹੜੇ ਅਵਤਾਰ ਸਿੰਘ ਖੰਡਾ, ਜਿਨ੍ਹਾਂ ਨੂੰ ਦੇਖੋ ਉਹ ਕਹੀ ਜਾਂਦੇ ਸੀਗੇ ਕੈਂਸਰ ਆ, ਪਰ ਸ਼ੁਰੂ ਤੋਂ ਹੀ ਇਹ ਦਾਵਾ ਹੋਇਆ ਉਸ ਟਾਈਮ ਦੇ ਉੱਤੇ ਵੀ ਨਹੀਂ, ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਹੋਊਗਾ। ਜਿਹੜਾ ਅਮਾਨਤ ਦਾ ਨਾਂ ਆ, ਹੁਣ ਉੱਥੇ ਇੱਕ ਅਮਾਨਤ ਹਾਈ ਕਮਿਸ਼ਨਰ ਦੇ ਜਿਹੜੇ ਆਫਿਸ ਦੇ ਵਿੱਚ ਜਿਹੜੀ ਨਿਕਲ ਆਈ, ਜਿਹੜੀ ABP ਨਿਊਜ਼ ਦੇ ਵਿੱਚ ਪਹਿਲਾਂ ਕੰਮ ਕਰਦੀ ਸੀ, ਉਹਦੀਆਂ ਹੁਣ ਫੋਟੋਆਂ ਵੀ ਉਹਨਾਂ ਨੇ ਉੱਥੋਂ ਡਿਲੀਟ ਜਿਹੜੀਆਂ ਉਹ ਕਰ ਦਿੱਤੀਆਂ ਆਨਲਾਈਨ। ਸੋ ਉਹ ਕਈ ਤਾਰਾਂ ਜਿਹੜੀਆਂ ਨਿਖਿਲ ਗੁਪਤੇ ਦੇ ਨਾਲ ਹੋਰ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਜੁੜ ਰਹੀਆਂ ਹੈਗੀਆਂ ਆ। ਸੋ ਇਹ ਸਾਰੇ ਪਾਸਿਓਂ ਇੱਕ ਕੰਬਾਈਨਡ ਅਟੈਕ ਸਿੱਖਾਂ ਦੇ ਉਲਟ ਜਿਹੜਾ ਉਹ ਚੱਲ ਰਿਹਾ ਆ। ਰੀਸੈਂਟਲੀ ਜਿਹੜਾ ਹੁਣ ਕਪਿਲ ਸ਼ਰਮਾ ਦੇ ਉਹਦੇ ਕੈਫੇ ਦੇ ਉੱਤੇ ਹੋਇਆ, ਉਸ ਤੋਂ ਬਾਅਦ 'ਚ ਸਿੱਖ ਫਾਰ ਜਸਟਿਸ ਵਾਲੇ ਪੰਨੂ ਹੁਣਾਂ ਦੀ ਵੀ ਜਿਹੜੀ ਉਹ ਆ ਗਈ ਆ ਬਿਆਨ, ਕਹਿੰਦੇ ਵੀ ਇਹ ਤਾਂ ਸ਼ਰੇਆਮ ਸਾਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਸਾਡਾ ਤਾਂ ਕੰਮ ਰੈਫਰੈਂਡਮ ਕਰਾਉਣਾ ਆ, ਵੋਟ ਜਿਹੜੀ ਉਹ ਕਰਾਉਣਾ ਆ, ਨਾਨ ਵਾਇਲੈਂਟ ਤਰੀਕੇ ਦੇ ਨਾਲ ਮੁਲਕ ਦੀ ਜਿਹੜੀ ਉਹ ਸਾਡੀ ਮੰਗ ਜਿਹੜੀ ਉਹ ਚੱਲ ਰਹੀ ਆ। ਪਰ ਲੋਕਾਂ ਦੇ ਵਿੱਚ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ, ਸਿੱਖਾਂ ਪ੍ਰਤੀ ਜਿਹੜੀ ਹੇਟ ਆ, ਉਹ ਜਿਹੜੀ ਇਸ ਟਾਈਮ ਫੈਲਾਉਣ ਦੀ ਜਿਹੜੀ ਕੋਸ਼ਿਸ਼ ਆ HAF ਕੋਨਾ ਤੇ ਹੋਰ ਇਦਾਂ ਦੀਆਂ ਪਤਾ ਨਹੀਂ ਕਿਹੜੀਆਂ ਥਾਂ ਦੇ ਉੱਤੇ ਲੁਕੀ ਛਿਪੇ ਤਰੀਕੇ ਦੇ ਨਾਲ ਜਿਹੜੇ ਉਹ ਕੰਮ ਚਲਾ ਰਹੇ ਨੇ। ਸੋ ਲੋਕਾਂ ਨੂੰ, ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਤਰਕ ਰਹਿਣ ਦੀ ਜ਼ਰੂਰਤ ਆ ਤੇ ਅਜਿਹੇ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਇੱਕ ਫ੍ਰਿਜ਼ਨੋ ਲੈਂਡ ਮੈਗਜ਼ੀਨ ਆ, ਉਹਨਾਂ ਨੇ ਕੱਲ ਆਰਟੀਕਲ ਛਾਪਿਆ ਬਹੁਤ ਵੱਡਾ, ਫ੍ਰਿਜ਼ਨੋ ਐਂਡ ਸੈਂਟਰਲ ਵੈਲੀ ਸਿੱਖ ਲੀਡਰਸ ਚੀਅਰ ਪ੍ਰਪੋਜ਼ ਕੈਲੀਫੋਰਨੀਆ ਐਂਟੀ ਇੰਟੀਮੀਡੇਸ਼ਨ ਬਿੱਲ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ। ਇੱਕ ਵਾਰੀ ਫੇਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਈ ਕੁਛ ਕੁ ਆਰਗੇਨਾਈਜੇਸ਼ਨਾਂ ਲੱਗੀਆਂ ਆ, ਕੁਛ ਕੁ ਗੁਰੂ ਘਰ ਲੱਗੇ ਆ, ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ ਆ। ਤੁਸੀਂ ਦੇਖੋ ਵੀ ਸਿੱਖਾਂ ਦੇ ਪਿੱਛੇ ਕਿਹੜੇ ਵੱਖ-ਵੱਖ ਐਂਗਲਾਂ ਤੋਂ ਉਹ ਪਿੱਛੇ ਪਏ ਹੋਏ ਹੈਗੇ ਆ। ਹੁਣ ਪਹਿਲਾਂ ਖਾਲਿਸਤਾਨੀ ਕਹਿ ਕੇ ਮਾਰਤੇ, ਹੁਣ ਜਿਹੜੇ ਆ ਇੱਕ ਤਰ੍ਹਾਂ ਨਾਲ ਗੈਂਗਸਟਰ ਕਹਿ ਕੇ ਝੂਠੇ ਮੁਕਾਬਲਿਆਂ 'ਚ ਮਾਰੀ ਜਾਂਦੇ ਆ ਤੇ ਲੋਕ ਕਹੀ ਜਾਂਦੇ ਵੀ ਚੰਗਾ ਹੋਇਆ ਮਾਰਤਾ। ਤੁਸੀਂ ਸ਼ਰੇਆਮ ਘਰਾਂ ਤੋਂ ਚੱਕ ਕੇ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਪੰਜਾਬ ਪੁਲਿਸ ਕਿੱਦਾਂ ਦੀ, ਉਹਨਾਂ ਕੋਲ ਬੰਦਾ ਅਜੇ ਤੱਕ ਕੋਈ ਫੜੇ ਨਹੀਂ ਜਾਂਦਾ, ਮਾਰੋ ਝੱਟ ਲੈਂਦੇ। ਇਹ ਤੁਸੀਂ ਦੇਖੋ ਵੀ ਸਿੱਖਾਂ ਦੇ ਮੁੰਡੇ ਹੈ। ਅੱਜ ਜਿਹੜਾ ਫ੍ਰਿਜ਼ਨੋ ਲੈਂਡ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਜੋ ਕਿਉਂਕਿ ਸੈਨੇਟਰ ਐਨਾ ਕੈਬਰੀਐਲੋ ਆ, ਉਹ ਮਰਸਡ ਤੋਂ ਆ, ਸੈਂਟਰਲ ਵੈਲੀ ਉਸ ਏਰੀਏ ਤੋਂ ਹੀ ਆ। SV 509 ਬਿੱਲ ਦੇ ਕੋ ਸਪਾਂਸਰ ਆ। ਇਸੇ ਤਰ੍ਹਾਂ ਜਸਮੀਤ ਬੈਂਸ ਆ, ਉਹ ਫ੍ਰਿਜ਼ਨੋ ਵਾਲੇ ਏਰੀਏ ਤੋਂ। ਉਹਨਾਂ ਨੇ ਪੂਰੀ ਸਟੋਰੀ ਰਨ ਕੀਤੀ ਆ, ਕਿਸ ਤਰ੍ਹਾਂ ਨੈਨਦੀਪ ਸਿੰਘ ਜੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਵੀ ਆ, ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਆ। ਹੁਣ ਉਹਨਾਂ ਦੇ ਸਦਕਾ ਹੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦਾ ਨਾਮ ਰੱਖਿਆ ਗਿਆ। ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਗੁਰਦੀਪ ਸਿੰਘ ਸ਼ੇਰਗਿੱਲ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ 10 ਦਿਨ ਉਹਨਾਂ ਨੂੰ SUV ਇੱਕ ਫੋਲੋ ਕਰਦਾ ਰਿਹਾ। ਉਸ ਟਾਈਮ ਤੋਂ ਬਾਅਦ ਜਦੋਂ ਹਿੰਦੂ ਕਮਿਊਨਿਟੀ ਦੇ ਲੀਡਰ ਉੱਥੇ ਦੇ ਇੱਕ ਪੁਲਿਸ ਚੀਫ ਨੂੰ ਮਿਲੇ ਵੀ ਇਹਨਾਂ ਦੇ ਉੱਤੇ ਅੱਖ ਰੱਖੋ ਜੀ, ਇਹ ਟੈਰਰਿਜ਼ਮ ਨੂੰ ਕਹਿੰਦੇ ਵੀ ਇਹ ਆਰਗੇਨਾਈਜ਼ ਕਰ ਰਹੇ ਆ ਖਾਲਿਸਤਾਨ ਟੈਰਰਿਜ਼ਮ ਨੂੰ ਵਧਾਉਣ ਦੇ ਲਈ। ਦੇਖ ਲਓ ਸੋ ਬਾਅਦ ਦੇ ਵਿੱਚ ਹੁਣ ਸਾਰਾ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਝੂਠੀਆਂ ਜਿਹੜੀਆਂ, ਸੋ ਇਹੀ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਵੀ ਜਿੰਨੀਆਂ ਵੀ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਟ੍ਰੇਨ ਕਰਨਾ ਆ ਤਾਂ ਕਿ ਕਿਸੇ ਦੇ ਨਾਲ ਨਾ ਧੱਕਾ ਹੋਵੇ। ਸੋ ਇਹਨਾਂ ਨੇ ਮੀਟਿੰਗਾਂ ਕੀਤੀਆਂ ਪਿਛਲੇ ਸਮੇਂ 'ਚ, ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨਾਲ ਵੀ ਕੀਤੀਆਂ ਸੀਗੀਆਂ। ਉਹ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੀ ਜਾ ਕੇ ਮੀਟਿੰਗਾਂ ਕੀਤੀਆਂ ਹੈਗੀਆਂ, ਝੂਠਾ ਜਿਹੜੀ ਪ੍ਰਚਾਰ ਕੀਤਾ ਹੈਗਾ ਸਿੱਖਾਂ ਦੇ ਉਲਟ, ਗੁਰੂ ਘਰਾਂ ਦੇ ਉਲਟ। ਸੋ ਇਸ ਆਰਟੀਕਲ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਕਿਉਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਆ ਉਹ ਇੰਟਰੋਡਿਊਸ ਕੀਤਾ ਗਿਆ, ਵੀ ਸਿੱਖਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ। ਜਿਹੜਾ ਕੋਈ ਮਾੜੀ ਮੋਟੀ ਵੀ ਜਿਹੜੀ ਸਿੱਖ ਰਾਈਟਸ ਦੀ, ਸਿੱਖਾਂ ਨਾਲ ਹੋਏ ਧੱਕੇ ਦੀ ਕੋਈ ਗੱਲ ਕਰਦਾ ਹੈਗਾ ਆ
ਹਾਲਾਂਕਿ ਉਹ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਜਿੰਨੇ ਮਰਜ਼ੀ ਪ੍ਰੋਫੈਸ਼ਨਲ ਹੋਣ। ਜੀ, ਜੀ ਬਿਲਕੁਲ। ਸੋ 350 ਮੀਲ ਦਾ ਮਾਰਚ ਕੱਢਿਆ ਗਿਆ ਸੀਗਾ, ਯਾਦ ਹੋਣਾ ਆ ਸਾਲ ਦਾ ਪਹਿਲਾਂ ਜਦੋਂ 40ਵੀਂ ਜਿਹੜੀ ਉਹ ਸੀਗੇ 40 ਸਾਲ ਹੋ ਗਏ ਸੀਗੇ ਹਮਲਾ ਕੀਤਿਆਂ ਨੂੰ ਭਾਰਤ ਸਰਕਾਰ ਦੇ ਦੁਆਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਉਸ ਦੇ ਉੱਤੇ। ਉਸ ਤੋਂ ਬਾਅਦ 'ਚ ਜਿਹੜਾ ਬਿੱਲ SB 509 ਇੰਟਰੋਡਿਊਸ ਹੋਇਆ ਤੇ ਇਸ ਮੌਕੇ ਇਹਨਾਂ ਦੇ ਜ਼ੋਰ ਲੱਗਾ ਪਿਆ ਹੈ HAF ਦਾ ਤੇ ਉਹਨਾਂ ਦਾ ਵੀ ਇਹ ਬਿੱਲ ਨਹੀਂ ਜਿਹੜਾ ਉਹ ਪਾਸ ਹੋਣ ਦੇਣਾ ਜਿਹੜਾ ਉਹ ਚਾਹੀਦਾ। ਸੋ ਇਹ ਸਾਰਾ ਕੁਛ ਇਸ ਟਾਈਮ ਇਹ ਆਪਣੇ ਸਾਹਮਣੇ ਜਿਹੜਾ ਚੱਲ ਰਿਹਾ। ਸੋ ਜੂਇਸ਼ ਕਰੰਟ ਦਾ ਆਰਟੀਕਲ ਤੇ ਫਰੈਜ਼ਲੋ ਲੈਂਡ ਦਾ ਇਹ ਜਿਹੜਾ ਆਰਟੀਕਲ ਆ, ਇਹ ਸਾਰਿਆਂ ਨੂੰ ਜਿਹੜੇ ਆ ਉਹ ਪੜ੍ਹਨਾ ਚਾਹੀਦਾ, ਉਹ ਦੇਖਣਾ ਚਾਹੀਦਾ ਆ, ਤਾਂ ਜੋ ਪਤਾ ਲੱਗੇ ਵੀ ਸਿਚੁਏਸ਼ਨ ਕੀ ਚੱਲ ਰਹੀ ਆ। ਤੇ ਅਸੀਂ ਹੋਰ ਵੀ ਉਮੀਦ ਕਰਦੇ ਹਾਂ ਵੀ ਬਾਕੀ ਵੀ ਜਿਹੜੇ ਸੁਹਿਰਦ ਸਿੱਖ ਇਨਸਾਫ ਪਸੰਦ ਜਿਹੜੇ ਲੋਕ ਨੇ, ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਾਥ ਦੇਣਗੇ। ਜਿਹੜਾ ਸੈਨੇਟ ਦੇ ਵਿੱਚ ਸਰਬਸੰਮਤੀ ਨਾਲ ਬਿੱਲ ਪਾਸ ਹੋਇਆ, ਹੁਣ ਆਪਾਂ ਨੂੰ ਉਮੀਦ ਆ ਵੀ ਅਸੈਂਬਲੀ ਦੇ ਵਿੱਚ ਵੀ ਉਹ ਪਾਸ ਹੋਊਗਾ ਤੇ ਉਸ ਤੋਂ ਬਾਅਦ ਇਵੈਂਚੁਅਲੀ ਗਵਰਨਰ ਵੀਟੋ ਨਾ ਕਰ ਜਾਵੇ। ਉਸ ਦੇ ਲਈ ਜੱਦੋਜਹਿਦ ਜਿਹੜੀ ਉਹ ਪਹਿਲਾਂ ਹੀ ਸ਼ੁਰੂ ਕਰ ਦਿਓ, ਕੋਸ਼ਿਸ਼ਾਂ ਕਰ ਦਿਓ, ਉਦੋਂ ਤੱਕ ਅਪਰੋਚ ਜਿਹੜੀ ਹੋਣੀ ਚਾਹੀਦੀ ਆ। ਤੇ ਜੇ ਰੱਬ ਨਾ ਕਰੇ ਉਹ ਕਰਦਾ ਤੇ ਉਹਦਾ ਜਲੂਸ ਕੱਢਣ ਦੀ ਜਿਹੜੀ ਵੀ ਉਹ ਵੀ ਨਾਲ ਦੇ ਨਾਲ ਜ਼ਰੂਰਤ ਆ। ਵੀ ਇਹ ਕੀ ਗੱਲ ਹੋਈ ਵੀ ਅਮੈਰੀਕਨਜ਼ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਖਤਰਾ, ਤੈਨੂੰ ਕੀ ਤਕਲੀਫ ਹੁੰਦੀ ਹੈ ਜੇ ਉਸ ਦੇ ਬਾਰੇ ਉਹ ਜਿਹੜੇ ਉਹ ਸੇਫਟੀ ਦੇ ਪ੍ਰੋਸੈਸ ਆ ਉਹ ਜਿਹੜੇ ਉਹ ਬਣਾਏ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਅਹਿਮ ਜਿਹੜੀਆਂ ਚੀਜ਼ਾਂ ਇਹ ਚੱਲ ਰਹੀਆਂ ਆ। ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਕੁਇਕ ਬ੍ਰੇਕ ਤੇ ਉਸ ਤੋਂ ਬਾਅਦ 'ਚ ਆਪਣੇ ਨਾਲ ਨਿਰਮਲ ਮਾਨ ਜੀ ਨੇ ਵੀ ਜੁੜਨਾ ਤੇ ਇਮੀਗ੍ਰੇਸ਼ਨ ਦੀਆਂ ਵੀ ਖਬਰਾਂ ਆ। ਸੋ ਆਪਾਂ ਬਸ ਜੁੜਦੇ ਹਾਂ ਇੱਕ ਛੋਟੀ ਜਿਹੀ ਇੱਕ ਕੁਇਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है इस उत्ते प्रोग्राम अपडेट अमेरिका हरजोत सिंह जी आए एक बारी फिर स्वागत है सत श्री अकाल जी ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਨਿਰਮਲ ਮਾਨ ਜੀ ਵੀ ਆਪਣੇ ਨਾਲ ਜੁੜਨਗੇ ਆਪਾਂ ਇੱਕ ਦੋ ਜਿਹੜੀਆਂ ਖਬਰਾਂ ਇਮੀਗ੍ਰੇਸ਼ਨ ਦੀਆਂ ਕਰਕੇ ਫਿਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਫਲੋਰੀਡਾ ਮਿਆਮੀ ਤੋਂ ਇਹ ਜਿਹੜੀ ਖਬਰ ਆ ਰਹੀ ਆ ਉੱਥੋਂ ਦੇ ਜਿਹੜੇ ਆਰਕ ਬਿਸ਼ਪ ਥਾਮਸ ਵੈਂਸਕੀ ਆ ਉਹਨਾਂ ਨੇ ਜਿਹੜਾ ਐਲੀਗੇਟਰ ਐਲਕਟਰਾਜ਼ ਦਾ ਨਾਮ ਜਿਹਨੂੰ ਦਿੱਤਾ ਗਿਆ ਐਵਰਗਲੇਡਸ ਦਾ ਇਮੀਗ੍ਰੈਂਟ ਡਿਟੈਂਸ਼ਨ ਸੈਂਟਰ ਉਸ ਨੂੰ ਕਿਹਾ ਵੀ ਇਹ ਬੜਾ ਕਰੋਸਿਵ ਤੇ ਅਨਬਿਕਮਿੰਗ ਜਿਹੜਾ ਉਹ ਹੈਗਾ ਆ ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਦੀ ਆਲੋਚਨਾ ਜਿਹੜੀ ਉਹ ਕੀਤੀ ਆ ਸੋ ਜਿਹੜੀ ਆਰਚ ਡਿਓਸੀ ਆਫ ਮਿਆਮੀ ਆ ਉਹਨਾਂ ਦੇ ਇਹ ਮੇਨ ਆ ਕਹਿ ਸਕਦੇ ਆ ਵੀ ਜਿਹੜੇ ਕਈ ਗੁਰੂ ਜਿੱਦਾਂ ਆਪਣੇ ਹੁੰਦੇ ਇਕੁਇਵਲੈਂਟ ਦੇਖਣਾ ਹੋਵੇ ਵੀ ਇੱਕ ਇਲਾਕੇ ਦੇ ਸਾਰੇ ਗੁਰੂ ਘਰਾਂ ਦਾ ਮੇਨ ਜਿਹੜਾ ਕੋਈ ਹੋਵੇ ਸੋ ਉਹਨਾਂ ਦਾ ਚੀਫ ਪਾਦਰੀ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਦੁਆਰਾ ਇਸ ਦੀ ਜਿਹੜੀ ਉਹ ਨਿੰਦਾ ਕੀਤੀ ਗਈ ਆ ਸੋ ਕਹਿੰਦੇ ਵੀ ਕਾਫੀ ਸਟਰੋਂਗਲੀ ਵਰਡ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਆਰਚ ਜਿਹੜੇ ਬਿਸ਼ਪ ਆ ਉਹਨਾਂ ਨੇ ਇਸ ਦੀ ਜਿਹੜੀ ਉਹ ਕੀਤੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੰਡੀਸ਼ਨਸ ਆ ਇਸ ਰਿਮੋਟ ਡਿਟੈਂਸ਼ਨ ਸਾਈਟ ਦੀਆਂ ਐਵਰਗਲੇਡਸ ਦੇ ਵਿੱਚ ਤੇ ਜਿਹੜਾ ਉਸ ਦੇ ਨਾਲ ਜਿਹੜਾ ਰੈਟਰਿਕ ਹੈਗਾ ਆ ਉਹ ਕਾਫੀ ਜ਼ਿਆਦਾ ਮਾੜਾ ਹੈਗਾ ਆ ਤੇ ਕਹਿੰਦੇ ਵੀ ਇਟਸ ਅਨਬਿਕਮਿੰਗ ਆਫ ਪਬਲਿਕ ਅਫੀਸ਼ੀਅਲਸ corrosive of the common good to speak of the deterrence value of alligators and pythons ਵੀ ਜੇ ਉਹ ਭੱਜਣਗੇ ਤਾਂ ਉਹਨਾਂ ਨੂੰ ਉਹ ਜਿਹੜੇ ਉਹ ਖਾ ਲੈਣਗੇ ਸੋ ਉਹਨਾਂ ਦਾ ਇਹ ਭੋਜਨ ਬਣ ਜਾਣਗੇ ਉਹਨਾਂ ਦਾ ਇਹ ਫੂਡ ਬਣ ਜਾਣਗੇ ਸੋ ਇਹ ਵੀ ਜਿਹੜਾ ਨਾਲ ਦੇ ਨਾਲ ਰੈਟਰਿਕ ਜਿਹੜਾ ਉਹ ਚੱਲ ਰਿਹਾ ਸੋ ਉਹਨਾਂ ਨੇ ਇਸ ਦੀ ਜਿਹੜੀ ਕਹਿ ਸਕਦੇ ਹਾਂ ਵੀ ਆਲੋਚਨਾ ਕੀਤੀ ਹੈਗੀ ਸੈਨ ਬਰਨਡੀਨੋ ਕਾਉਂਟੀ ਦੇ ਜਿਹੜੇ ਬਿਸ਼ਪ ਸੀਗੇ ਉਹ ਵੀ ਆਪਾਂ ਪਰਸੋਂ ਖਬਰ ਸਾਂਝੀ ਕੀਤੀ ਸੀ, ਉਹਨਾਂ ਨੇ ਵੀ ਕ੍ਰਿਟੀਸਾਈਜ਼ ਕੀਤਾ ਹੈ। ਸੋ ਅਮਰੀਕਾ ਦੇ ਵਿੱਚ ਜੇ ਤੁਸੀਂ ਆਪਣੇ ਸਪਾਊਸ ਨੂੰ ਪਟੀਸ਼ਨ ਕਰਨ ਜਾ ਰਹੇ ਆ ਜਾਂ ਫੈਮਿਲੀ ਮੈਂਬਰ ਨੂੰ ਪਟੀਸ਼ਨ ਕਰਨ ਜਾ ਰਹੇ ਆ ਤੇ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਤੁਹਾਡੀਆਂ ਜਿਹੜਾ ਬੈਕਗ੍ਰਾਉਂਡ ਆ ਉਸ ਨੂੰ ਵੀ ਚੈੱਕ ਕਰਨਗੇ। ਇਹ ਇੱਕ ਖਬਰ ਆ ਰਹੀ ਆ ਵੀ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਅਮਰੀਕਾ ਵਿੱਚ ਯੂਐਸ ਸਿਟੀਜ਼ਨ ਨੂੰ, ਜਦੋਂ ਉਸਨੇ ਆਪਣੇ ਫੈਮਿਲੀ ਮੈਂਬਰ ਦੀ ਪਟੀਸ਼ਨ ਕੀਤੀ ਤੇ ਜਦੋਂ ਉਹਦਾ ਰੈਕਡ ਚੈੱਕ ਕੀਤਾ ਗਿਆ ਉਹਦੇ ਕੋਲ 2 DUI ਸੀਆਂ, ਸਸਪੈਂਡਡ ਲਾਇਸੈਂਸ ਤੇ ਡਰਾਈਵ ਕਰਦਾ ਸੀ, ਫੇਲਰ ਟੂ ਅਪੀਅਰ ਸੀ, ਉਸ ਚੱਕਰ 'ਚ ਉਹਨੂੰ ਅਰੈਸਟ ਹੀ ਕਰ ਲਿਆ ਗਿਆ। ਸੋ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਐਡਮਿਨਿਸਟ੍ਰੇਸ਼ਨ ਆ ਉਹ ਸੈਲੀਬ੍ਰੇਟ ਕਰ ਰਿਹਾ ਆ, ਦੂਸਰੇ ਪਾਸੇ ਦਾ ਅਟਲਾਂਟਿਕ ਮੈਗਜ਼ੀਨ ਨੇ ਅੱਜ ਇੱਕ ਸਟੋਰੀ ਰਨ ਕੀਤੀ ਆ ਕਈ ਟਰੰਪ ਹੋਣੀ ਤਾਂ ਆਈਸ ਨੂੰ ਬੜਾ ਪਿਆਰ ਕਰ ਰਹੇ ਆ ਪਰ ਜਿਹੜੀ ਇਹਦੀ ਵਰਕ ਫੋਰਸ ਆ ਉਹ ਉਹਨਾਂ ਦੀ ਕੰਡੀਸ਼ਨ ਬੜੀ ਮਿਜ਼ਰੇਬਲ ਆ। ਆਪਾਂ ਦੇਖਿਆ ਪਿਛਲੇ ਦਿਨਾਂ 'ਚ ਹੁਣ ਆਈਸ ਵਾਲਿਆਂ ਨੂੰ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਤੁਸੀਂ 3000 ਬੰਦਾ ਫੜਨਾ, ਦੂਜੇ ਪਾਸੇ ਲੋਕ ਉਹਨਾਂ ਦੇ ਪੱਥਰ ਮਾਰ ਰਹੇ ਆ, ਲੜ ਰਹੇ ਹੈਗੇ ਆ। ਇਹ ਆਪਾਂ ਦੇਖੀਆਂ ਪਿਛਲੇ ਦਿਨਾਂ ਦੇ ਵਿੱਚ ਵੀਡੀਓਜ਼। ਸੋ ਉਹਨਾਂ ਨੂੰ ਤੜਕੇ ਉੱਠ ਕੇ ਕਹਿੰਦੇ 4 ਵਜੇ ਜਾ ਕੇ ਛਾਪੇ ਮਾਰਨੇ ਪੈਂਦੇ ਆ। ਸੋ ਉਹਨਾਂ ਦੀ ਜਿਹੜੀ ਕੰਡੀਸ਼ਨ ਆ 20,000 ਦੇ ਕਰੀਬ ਆਈਸ ਦੇ ਜਿਹੜੇ EMPLOYEES ਆ ਉਹ ਬੜੇ ਕਸੂਤੀ ਸਥਿਤੀ ਦੇ ਵਿੱਚ ਇਸ ਟਾਈਮ ਫਸੇ ਹੋਏ ਹੈਗੇ ਆ। ਇੱਕ ਪਾਸੇ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮੰਗ ਆ ਉਹ ਪੂਰੀ ਕਰਨੀ ਪੈ ਰਹੀ ਆ, ਦੂਜੇ ਪਾਸੇ ਜਿਹੜੇ ਲੋਕ ਆ ਅਮਰੀਕਨ ਲੋਕ ਆ ਉਹ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਵਿਰੋਧ ਕਰ ਰਹੇ ਹੈਗੇ ਆ ਤੇ ਆਈਸ ਦੀ ਕੱਲ ਹੀ ਜਿਹੜੀ ਆ ਸ਼ਾਮ ਪਤਾ ਨਹੀਂ ਤੁਸੀਂ ਸਟੋਰੀ ਕੀਤੀ ਹੋਣੀ ਆ ਕਿ ਨਹੀਂ, ਕੈਬਰੀਲੋ ਜਿਹੜਾ ਟਾਊਨ ਹੈਗਾ ਆ ਸਦਰਨ ਕੈਲੀਫੋਰਨੀਆ 'ਚ ਉੱਥੇ ਇੱਕ ਕੈਨਵਸ ਦਾ ਜਿਹੜਾ ਫਾਰਮ ਸੀ ਉੱਥੇ ਉਹ ਗਏ ਤੇ ਲੋਕਾਂ ਨੇ ਕਾਫੀ ਖਿੱਚਾ ਧੂਈ ਕੀਤੀ ਉੱਥੇ ਉਹਨਾਂ ਦੀ, ਹਾਲਾਂਕਿ ਉਹਨਾਂ ਨੇ ਕੋਈ ਬੰਦਾ ਅਰੈਸਟ ਨਹੀਂ ਕੀਤਾ, ਉਹਨਾਂ ਨੂੰ ਪੇਪਰ ਸਟੇ ਵੀ ਕਰਨਾ ਪਿਆ ਹੈਗਾ ਤੇ ਵਾਇਲੈਂਸ ਕਾਫੀ ਜ਼ਿਆਦਾ ਹੋਈ ਹੈ। ਇਹ ਅੱਜ ਦੀਆਂ ਸਾਰੀਆਂ ਅਖਬਾਰਾਂ ਦੀ ਹੈਡਲਾਈਨ ਵੀ ਜਿਹੜੀ ਬਣੀ ਹੋਈ ਹੈਗੀ ਆ। ਇੱਕ ਚੀਜ਼ ਉਹਦੇ ਵਿੱਚ ਹੋਰ ਸਾਹਮਣੇ ਆਈ ਹੈ ਹਰਜੋਤ ਸਿੰਘ ਜੀ, ਇੱਕ ਬੰਦਾ ਇਦਾਂ ਮਹਿਸੂਸ ਹੋਇਆ ਵੀ ਉਹਨੇ ਪਿਸਟਲ ਫਾਇਰ ਕੀਤੀ ਹੈ ਇਮੀਗ੍ਰੈਂਟ ਏਜੰਟਸ ਦੇ ਉੱਤੇ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮਾਹੌਲ ਇੰਨਾ ਕੁ ਜ਼ਿਆਦਾ ਤੱਤਾ ਹੋਇਆ ਪਿਆ, ਗਰਮਾਇਆ ਪਿਆ ਆ ਜਿੱਥੇ ਇਹ ਜਾਂਦੇ ਆ ਆਈਸ ਵਾਲੇ ਲੋਕਾਂ ਦੀ ਵੀ, ਉਹ ਵੀ ਚਲੋ ਆਮ ਲੋਕ ਹੀ ਆ, ਵਿੱਚੋਂ ਹੀ ਆ, ਉਹਨਾਂ ਦੇ ਵਿੱਚੋਂ ਹੀ ਆ, ਉਹਨਾਂ ਦੀ ਵੀ ਤੇ ਜਾਨ ਨੂੰ ਕਰ ਰਹੇ ਆ, ਉਹ ਜੌਬ ਕਰ ਰਹੇ, ਉਹਨਾਂ ਦੀ ਵੀ ਜਾਨ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਆ। ਥੋੜੇ ਦਿਨ ਪਹਿਲਾਂ ਟੈਕਸਸ ਦੇ ਵਿੱਚ ਐਂਬੁਸ਼ ਕਰਤੇ ਉਹ ਇੱਕ ਉਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਇੱਕ ਆਫਿਸ ਦੇ ਵਿੱਚ ਜਾ ਕੇ ਗੋਲੀਆਂ ਜਿਹੜੀਆਂ ਉਹ ਕਿਸੇ ਨੇ ਜਿਹੜੀਆਂ ਚਲਾਤੀਆਂ ਤੇ ਹੁਣ FBI ਕਹਿੰਦੇ ਵੀ ਆਫਰ ਕਰ ਰਹੀ ਹੈ $50,000 ਦਾ ਜਿਹੜਾ ਉਹ ਇਨਾਮ ਵੀ ਜਿੱਤੇ ਇਹ ਵੀਰਵਾਰ ਨੂੰ ਜਿਹੜੇ ਪ੍ਰੋਟੈਸਟ ਹੋਏ ਸੀ ਲਾਸ ਐਂਜਲਸ 'ਚ ਜਿਹੜੇ ਕੱਲ ਸੀਗੇ ਉਹਦੇ ਵਿੱਚ ਜਿੰਨੇ ਫਾਇਰ ਕੀਤੀ ਆ, ਪਿਸਟਲ ਫਾਇਰ ਕੀਤੀ ਆ ਫੈਡਰਲ ਏਜੰਟ ਦੇ ਜਿਹੜੇ ਉਹ ਉੱਤੇ। ਸੋ ਹੈਲੀਕਾਪਟਰ ਦੀ ਫੁਟੇਜ ਦੇ ਵਿੱਚੋਂ ਕਹਿੰਦੇ ਵੀ ਉਹਨਾਂ ਨੂੰ ਇਹ ਇਸ ਤਰੀਕੇ ਦੇ ਨਾਲ ਲੱਗਾ ਆ
ਵੀ ਉਸ ਦੇ ਦੁਆਰਾ ਫਾਇਰ ਗਨ ਜਿਹੜੀ ਉਹ ਫਾਇਰ ਉਸ ਦੇ ਉੱਤੇ ਪੁਲਿਸ ਵਾਲਿਆਂ ਦੇ ਉੱਤੇ, ਇਮੀਗ੍ਰੈਂਟ ਆਫਿਸਰਸ ਦੇ ਉੱਤੇ ਜਿਹੜੀ ਉਹ ਕੀਤੀ ਆ। ਸੋ ਹਾਲਾਤ ਹੱਥੋਂ ਜਿਹੜੇ ਉਹ ਨਿਕਲ ਨਾ ਜਾਣ, ਫਿਰ ਗੱਲ ਔਖੀ ਹੋ ਜਾਂਦੀ ਆ। ਹੁਣ ਤੁਸੀਂ ਦੇਖੋ ਵੀ ਜੇ ਪ੍ਰੋਟੈਸਟ ਕਰਨ ਗਏ ਆ ਭਾਈ, ਪ੍ਰੋਟੈਸਟ ਕਰੋ, ਇਹ ਗੋਲੀਆਂ ਚਲਾਉਣ ਦਾ ਥੋੜੀ ਕੋਈ ਮਤਲਬ ਹੈਗਾ ਆ। ਤੁਸੀਂ ਜੇ ਇਦਾਂ ਕਰੋਗੇ ਤਾਂ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਜਸਟੀਫਾਈ ਕਰ ਰਹੇ ਆ ਵੀ ਜੋ ਟਰੰਪ ਹੁਣੀ ਕਹਿ ਰਹੇ ਵੀ ਸਾਨੂੰ ਤਾਂ ਮਰੀਨਸ ਦੀ ਲੋੜ ਆ, ਸਾਨੂੰ ਤਾਂ ਉੱਥੇ ਨੈਸ਼ਨਲ ਗਾਰਡ ਦੀ ਜਿਹੜੀ ਜ਼ਰੂਰਤ ਆ। ਜਦੋਂ ਵੀ ਵਾਇਲੈਂਸ ਇਸ ਤਰੀਕੇ ਨਾਲ ਹੋ ਜਾਂਦੀ ਹੈ ਤੇ ਸਟੇਟ ਨੂੰ ਸੰਦ ਮਿਲ ਜਾਂਦਾ ਹੈ। ਸਟੇਟ ਹਮੇਸ਼ਾ ਉਸ ਦੇ ਵਿੱਚ ਜਿਹੜੀ ਉਹ ਜਿੱਤ ਦੀ ਹੀ ਜਿਹੜੀ ਉਹ ਹੁੰਦੀ ਆ। ਸੋ ਪ੍ਰੋਟੈਸਟਰਸ ਨੂੰ ਜਿਹੜਾ ਆ ਉਹ ਗੁੱਸੇ ਦੇ ਉੱਤੇ, ਗੁੱਸੇ ਦੇ ਤਾਪਮਾਨ ਦੇ ਉੱਤੇ ਜਿਹੜਾ ਉਹ ਕਾਬੂ ਰੱਖਣ ਦੀ ਜਿਹੜੀ ਜ਼ਰੂਰਤ ਆ। ਹਾਂ, ਇਹ ਜੇ ਧੱਕਾ ਚੱਲ ਰਿਹਾ, ਧੱਕਾ ਕਿੰਨਾ ਕੁ ਚਿਰ ਕਰ ਸਕਣਗੇ? ਇਹ ਦੁਨੀਆ ਦਾ ਇਤਿਹਾਸ ਦੱਸਦਾ ਹੈ ਵੀ ਜਿਹੜਾ ਵੀ ਧੱਕਾ ਕਰਨ ਆਏ ਆ, ਏਦਾਂ ਧੱਕਾ ਕਰਦੇ ਰਹੇ ਆ ਤੇ ਇਵੈਂਚੁਅਲੀ ਉਹਨਾਂ ਦਾ ਹਸ਼ਰ ਜਿਹੜਾ ਬਾਅਦ ਚ ਮਾੜਾ ਹੀ ਉਹ ਹੁੰਦਾ ਆ। ਸੋ ਪਰਸਿਸਟੈਂਸੀ ਜਿਹੜੀ ਉੱਥੇ ਜਿਹੜੀ ਉਹਦੀ ਜ਼ਰੂਰਤ ਰਹਿੰਦੀ ਆ ਜੀ। ਇਸੇ ਤਰ੍ਹਾਂ ਓਨਟਾਰੀਓ ਤੇ ਖਬਰ ਆ ਰਹੀ, ਉੱਥੇ ਇੱਕ ਐਡਵਾਂਸ ਸਰਜਰੀ ਸੈਂਟਰ ਆ। ਉੱਥੇ ਇੱਕ ਹੰਡਰਾਸ ਕੰਟਰੀ ਦਾ ਬੰਦਾ ਜਿਹੜਾ ਆਪਣਾ ਆਪਰੇਸ਼ਨ ਕਰਾਉਣ ਗਿਆ ਸੀ ਤੇ ਲੈਂਡਸਕੇਪਰ ਸੀਗਾ, ਉਹਨੂੰ ਆਈਸ ਵਾਲੇ ਅਰੈਸਟ ਕਰਨ ਚਲ ਗਏ ਤੇ ਉੱਥੇ ਦੇ ਪੂਰੇ ਸਟਾਫ ਨੇ ਉਹਨੂੰ ਅਰੈਸਟ ਨਹੀਂ ਹੋਣ ਦਿੱਤਾ ਤੇ ਪੂਰਾ ਜਿਹੜਾ ਆ ਆਈਸ ਵਾਲਿਆਂ ਨੂੰ ਉੱਥੇ ਘੇਰ ਰੱਖਿਆ। ਪਰ ਕਈ ਜਗ੍ਹਾ ਧੱਕਿਆਂ ਦੀ ਵੀ ਖਬਰ ਆ ਰਹੀ ਹੈਗੀ ਆ। ਇੱਕ 71 ਸਾਲਾਂ ਦੀ ਬੀਬੀ ਬਜ਼ੁਰਗ, ਉਸ ਨੂੰ ਯੂਐਸ ਸਿਟੀਜ਼ਨ ਆ, ਸੈਨ ਡੀਗੋ ਦੀ ਵਿੱਚ ਅਰੈਸਟ ਕੀਤਾ ਗਿਆ, ਬਾਰਬਰਾ ਸਟੋਨ ਨੂੰ, ਕਿਉਂਕਿ ਉਹ ਕਈ ਲੋਕਾਂ ਦੀ ਜਿਹੜੀ ਸਪੋਰਟ ਕਰਦੀ ਸੀਗੀ। ਇਸੇ ਤਰ੍ਹਾਂ ਇੱਕ ਗ੍ਰੀਨ ਕਾਰਡ ਹੋਲਡਰ ਜੋ ਨੇਪਾਲ ਦਾ ਰਹਿਣ ਵਾਲਾ ਆ, ਪਰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਸੀ, ਉਹਦੀ ਵਾਈਫ ਦੇ ਨਾਲ ਕੋਈ ਝਗੜਾ ਹੋ ਗਿਆ ਤੇ ਉਹ ਫਿਰ ਉਹਨੂੰ ਚੱਕ ਕੇ ਲੈ ਗਏ, ਚੱਕ ਕੇ ਉਹਨਾਂ ਲੁਜ਼ੀਆਨਾ ਜੇਲ੍ਹ ਚ ਪਾਤਾ। ਉਹਦੀ ਸਟੋਰੀ ਅੱਜ ਇੱਕ ਕਾਫੀ ਵੱਡੀ ਰਨ ਹੋਈ ਹੈਗੀ ਆ ਨਿਊਜ਼ ਵੀਕ ਮੈਗਜ਼ੀਨ ਦੇ ਵਿੱਚ। ਉਹਦੇ ਚ ਉਹਨੇ ਕਿਹਾ ਵੀ ਇੱਕ ਵਾਰੀ ਤਾਂ ਮਾੜੀ ਮੋਟੀ ਝੜਪ ਹੋਈ ਸੀ ਅੰਦਰ ਤੇ ਸਾਰੇ ਦੇ ਸਾਰਾ ਜਿਹੜਾ ਸੈੱਲ ਸੀ, ਜਿੰਨੇ ਵੀ ਲੋਕ ਉਸ ਸੈੱਲ ਸੀ, ਸਾਰਿਆਂ ਦੇ ਪੈਪਰ ਸਟੇਪ ਕੀਤਾ ਗਿਆ ਤੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਸੀ। ਸੋ ਕਈ ਜਗ੍ਹਾ ਧੱਕਾ ਵੀ ਹੋ ਰਿਹਾ, ਆਮ ਲੋਕਾਂ ਨਾਲ ਵੀ ਹੋ ਰਿਹਾ, ਆਈਸ ਵਾਲੇ ਜਿਹੜੇ ਏਜੰਟਸ ਆ ਉਹਨਾਂ ਨਾਲ ਵੀ ਧੱਕਾ ਹੋ ਰਿਹਾ ਤੇ ਕਾਫੀ ਜਿਹੜਾ ਮਾਹੌਲ ਆ ਇਮੀਗ੍ਰੇਸ਼ਨ ਨੂੰ ਲੈ ਕੇ ਖਰਾਬ ਹੋਇਆ ਹੈ ਅਮਰੀਕਾ ਦੇ ਵਿੱਚ ਜੀ। ਤੇ ਹੁਣ ਆਪਣੇ ਨਾਲ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ, ਨਿਰਮਲ ਮਾਨ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਉਸ ਦੇ ਵਿੱਚ ਜਿਹੜੀ ਉਹ ਆਪਾਂ ਜਾਣਕਾਰੀਆਂ ਉਹ ਆਪਣੇ ਨਾਲ ਸਾਂਝੀਆਂ ਕਰਨਗੇ। ਨਿਰਮਲ ਮਾਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ ਬਹੁਤ 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 ਸਤਿ ਸ੍ਰੀ ਅਕਾਲ ਰਾਜ, ਸਤਿ ਸ੍ਰੀ ਅਕਾਲ ਹਰਜੋਤ ਜੀ। ਸੋ ਚਲੋ ਖਬਰਾਂ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਤੇ ਇਸੇ ਦਰਮਿਆਨ ਆਪਾਂ ਨੂੰ ਪਤਾ ਵੀ ਇਕੋਨਮੀ ਨੂੰ ਲੈ ਕੇ ਵੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਆ ਉਹ ਸਾਰੇ ਜਿਹੜੇ ਉਹ ਚੱਲ ਰਹੇ ਆ। ਸੋ ਨਿਰਮਲ ਮਾਨ ਜੀ, ਕੀ ਲੇਟੈਸਟ ਜਿਹੜਾ ਤੁਸੀਂ ਕੋਈ ਨਿਊਜ਼ ਦੇ ਪਹਿਲੋਂ ਜੇ ਕੋਈ ਫਾਈਨੈਂਸ ਦੀ ਜਾਂ ਇਕੋਨਮੀ ਦੀ ਜੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਆ ਵੀ ਕੀ ਲੇਟੈਸਟ ਚੱਲ ਰਿਹਾ? ਵੈਲ ਰਾਜ, ਨਿਊਜ਼ ਦਾ ਤੇ ਇਹੀ ਹੈ ਕਿ ਆਪਣੀ ਗੱਲ ਕਰਦੇ ਕਰਦੇ ਨਿਊਜ਼ ਨਵੀਂ ਆ ਜਾਂਦੀ ਕਈ ਵਾਰ। ਅੱਜ ਕੱਲ੍ਹ ਜੋ ਸਿਸਟਮ ਚੱਲਦਾ ਪਿਆ, ਪਰ ਜਿਹੜਾ ਜੇ ਆਪਾਂ ਗੱਲ ਕਰੀਏ ਮਾੜੀ ਜੀ, ਤੁਸੀਂ ਵੀ ਆਲਮੋਸਟ ਬੜੀ ਡਿਟੇਲ 'ਚ ਕਵਰ ਕੀਤਾ ਕਾਫੀ ਦਿਨਾਂ 'ਚ ਆਪਣਾ ਬਿਗ ਬਿਊਟੀਫੁਲ ਬਿੱਲ ਫॉर ਬਿਲੀਅਨਰਸ, ਤੇ ਉਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਖਾਸ ਕਰਕੇ ਮਿਡਲ ਕਲਾਸ ਨੂੰ ਕਾਫੀ ਇਫੈਕਟ ਪੈਣਾ। ਕਿਉਂਕਿ ਹੁਣ ਜੇ ਅਫੋਰਡੇਬਿਲਟੀ ਰਿਟਾਇਰਮੈਂਟ ਦੀ ਹੈ, ਉਹ ਬੰਦੇ ਨੇ ਰਿਟਾਇਰ ਜਿਹੜਾ ਹੋਣਾ ਉਹਨੂੰ ਹੋਰ ਲੰਮਾ ਕੰਮ ਕਰਨਾ ਪੈਣਾ। ਸੋ ਉਹਦੇ 'ਚ ਬਾਕੀ ਕਾਸਟ ਆਫ ਲਿਵਿੰਗ ਹਾਈ ਹੈ, ਮੈਡੀਕਲ ਦੀ ਜਿਹੜੀ ਓਬਾਮਾ ਕੇਅਰ, ਉਹਦਾ ਕਿਤੇ ਨਾ ਕਿਤੇ ਉਹਦੇ ਉੱਤੇ ਇੰਪੈਕਟ ਪੈਣਾ। ਮੈਡੀਕਲ ਹਾਊਸਿੰਗ ਕ੍ਰਾਈਸਿਸ ਜਿਹੜਾ ਅਜੇ ਵੀ ਜਿਹੜੇ ਲੋਕਾਂ ਦੇ ਇੰਟਰਸਟ ਰੇਟ ਹਾਈ ਨੇ ਉਹ ਅਫੋਰਡ ਨਹੀਂ ਕਰ ਪਾ ਰਹੇ ਕਿਉਂਕਿ ਬਿਜ਼ਨਸਿਸ ਦੇ ਵਿੱਚ ਘਾਟਾ ਪੈ ਰਿਹਾ, ਪਲੱਸ ਲੇ ਆਫਸ ਬੜੇ ਹੋ ਰਹੇ ਨੇ। ਔਰ ਖਾਸ ਕਰ ਜੇ ਤੁਸੀਂ ਗੱਲ ਕਰੋ ਬੇ ਏਰੀਏ ਤੇ, ਈਵਨ ਇਸ ਹਫਤੇ ਦੇ ਵਿੱਚ ਹੀ ਤਕਰੀਬਨ ਮਾਈਕਰੋਸਾਫਟ ਨੇ ਵੀ 8000 ਲੇ ਆਫ ਕੀਤੇ ਨੇ। ਸੋ ਥਿੰਗਸ ਆਰ ਨਾਟ ਗੁੱਡ। ਓਵਰਆਲ ਚੀਜ਼ਾਂ ਜਿਹੜੀਆਂ ਨੇ ਕਾਫੀ ਨੈਗੇਟਿਵਲੀ ਇੰਪੈਕਟ ਕੀਤੀਆਂ ਨੇ। ਔਰ ਜਦੋਂ ਸਾਨੂੰ ਕਾਲਸ ਆਉਂਦੀਆਂ ਨੇ ਹਰ ਰੋਜ਼ ਤੇ ਸਾਨੂੰ ਪਤਾ ਲੱਗਦਾ ਕਿ ਕਿਹੜੀ ਇੰਡਸਟਰੀ ਜਿਹੜੀ ਮਤਲਬ ਇਹ ਤੇ ਗੱਲ ਹੁਣ ਕਿਸੇ ਤੋਂ ਵੀ ਛੁਪੀ ਨਹੀਂ ਹੈਗੀ ਕਿ ਟਰੱਕਿੰਗ ਇੰਡਸਟਰੀ ਹੈ ਜਾਂ ਰਿਟੇਲ ਇੰਡਸਟਰੀ ਹੈ, ਕਾਫੀ ਜ਼ਿਆਦਾ ਹੈਵਲੀ ਇੰਪੈਕਟ ਹੋਈ ਪਈ ਹੈ ਜੀ। ਸੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜਿੰਨੇ ਵੀ ਸੁਣਨ ਵਾਲੇ ਨੇ ਕਿ ਡੋਂਟ ਲੈਟ ਯੂਰ ਗੁੱਡ ਮਨੀ ਗੋ ਆਫਟਰ ਬੈਡ, ਕਿ ਮਿਨੀਮਮ ਪੇਮੈਂਟਸ ਦੇਈ ਜਾਓਗੇ ਤੁਸੀਂ। ਤਕਰੀਬਨ 21% ਤੋਂ ਇੰਟਰਸਟ ਰੇਟ ਸ਼ੁਰੂ ਹੁੰਦਾ, 24-25 ਐਵਰੇਜ ਇੰਟਰਸਟ ਰੇਟ ਹੈ। ਸੋ ਜੇ $10,000 ਵੀ ਲੈਂਦੇ ਉਹਨੂੰ ਪੇ ਕਰਦਿਆਂ 40-50 ਸਾਲ ਲੱਗ ਜਾਂਦੇ, 10 ਤੇ ਥਾਂ $80,000 ਦੇਣਾ ਪੈਂਦਾ। ਸੋ ਬੈਟਰ ਇਹੀ ਹੈ ਕਿ ਜਿਹੜੀ ਅਵੇਲੇਬਲ ਆਪਸ਼ਨਸ ਨੇ, ਔਰ ਜਦੋਂ ਗੱਲ ਆਉਂਦੀ ਹੈ ਪੋਲੀਟੀਸ਼ੀਅਨਸ ਦੀ ਜਾਂ ਇੰਡਸਟਰੀਲਿਸਟ ਦੀ ਜਾਂ ਜਿਹੜਾ ਵੀ ਹੈਗਾ, ਜਦੋਂ ਉਹਨਾਂ ਦਾ ਕੋਈ ਪੈਕੇਜ ਲੈਣਾ ਹੁੰਦਾ, ਕੋਈ ਵੀ ਰਿਲੀਫ, ਉਹ ਸਾਰੇ ਲੈ ਲੈਂਦੇ ਨੇ। ਤੇ ਇੱਕ ਆਪਸ਼ਨ ਹੈਗੀ ਹੈ, ਇਹਦਾ ਪਤਾ ਨਹੀਂ ਕਿੰਨਾ ਚਿਰ ਰਹਿਣੀ ਹੈ, ਜਿਹੜੀ ਡੈਟ ਸੈਟਲਮੈਂਟ ਦੀ ਹੈ। ਉਹ 3-4 ਆਪਸ਼ਨ ਨੇ, ਚਾਹੇ ਡੈਟ ਸੈਟਲਮੈਂਟ ਹੈ, ਡੈਟ ਕੰਸੋਲੀਡੇਸ਼ਨ ਹੋ ਗਿਆ, ਬੈਂਕਰਪਸੀਜ਼ ਵੀ ਹੋ ਗਈਆਂ। ਬੈਂਕਰਪਸੀਆਂ ਵੀ ਕਾਫੀ ਮੁਸ਼ਕਿਲ ਹੋਈਆਂ ਪਈਆਂ ਨੇ, ਬਿਕੋਜ਼ ਚਾਹੇ ਤੁਸੀਂ ਚੈਪਟਰ 13 ਕਰਦੇ ਹੋ, 11 ਕਰਦੇ ਹੋ, 7 ਕਰਦੇ ਹੋ, 7 ਸਾਰਾ ਕੁਛ ਲਿਕੁਇਡੇਟ ਕਰਨਾ ਪੈਂਦਾ।
ਔਰ ਬਾਕੀ ਦੇ ਵਿੱਚ ਡੈਟ ਰੀਸਟਰਕਚਰ ਕਰਨਾ ਪੈਂਦਾ, ਪੇਮੈਂਟਾਂ ਵੀ ਦੇਣੀਆਂ ਪੈਂਦੀਆਂ ਨੇ ਔਰ ਬੈਂਕਰਪਸੀ ਵੀ ਹੋ ਜਾਂਦੀ ਹੈ। ਸੋ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹਾਂ ਇਹਦੇ ਵਿੱਚ ਅਪ ਟੂ 60% ਤੁਹਾਡੇ ਜਿਹੜੇ ਪੈਸੇ ਉਹ ਮਾਫ ਹੋ ਜਾਂਦੇ ਨੇ ਔਰ ਬਾਕੀ 40 ਤੁਸੀਂ ਈਜ਼ੀ ਇੰਸਟਾਲਮੈਂਟਸ ਬਣਾ ਸਕਦੇ ਹੋ। ਵੀ ਵਰਕ ਇਨ ਆਲ 50 ਸਟੇਟਸ ਪਲੱਸ ਕੈਨੇਡਾ। ਤੇ ਇਹਦੇ ਬਾਰੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਏ ਤਾਂ ਨੰਬਰ ਹੈਗਾ ਜੀ ਸਾਡਾ 888 888 ਸੌਰੀ ਹਰਜੋਤ ਜੀ ਨੇ ਕੁਝ ਕਿਹਾ? ਜੀ ਨਹੀਂ, ਅੱਛਾ ਠੀਕ ਹੈ, ਹਾਂਜੀ sorry। ਜੀ, So, 88889914 ਜੀ ਜੀ ਵੈਬਸਾਈਟ aura.org। ਕਿਸੇ ਨੇ ਵੀ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੁਣ ਸਾਡਾ ਕਾਲ ਕਰ ਲਓ। ਐਵਰੀਥਿੰਗ ਇਜ਼ 100% ਕੌਨਫੀਡੈਂਸ਼ੀਅਲ। ਤੇ ਵੀ ਆਰ ਪਿਛਲੇ 18 ਸਾਲ ਤੋਂ ਮਾਰਕੀਟ ਦੇ ਵਿੱਚ ਹੈਗੇ ਆ। ਔਨ ਫਰੋਮ ਡੇ 1 ਅਸੀਂ ਕਦੇ ਵੀ ਅਪਫਰੰਟ ਪੈਸਾ ਨਹੀਂ ਕਿਸੇ ਕੋਲ ਲਿਆ। ਤੇ ਜ਼ਿਆਦਾ ਜਾਣਕਾਰੀ ਵਾਸਤੇ ਕਾਲ ਕਰ ਲਓ ਜੀ। ਜੀ ਨਿਰਮਲ ਮਾਨ ਜੀ, ਇੱਕ ਜਿਹੜੀ ਚੀਜ਼ ਕਈ ਵਾਰੀ ਹੁੰਦੀ ਨਾ, ਲੋਕ ਕ੍ਰੈਡਿਟ ਕਾਰਡ ਦਾ ਜਾਲ ਇਦਾਂ ਦਾ ਹੈ ਵੀ ਬੰਦਾ ਜਦੋਂ ਇੱਕ ਵਾਰੀ ਉਹਦੇ ਚੁੰਗਲ 'ਚ ਫਸਦਾ ਤੇ ਫਿਰ ਔਖਾ ਉਸ ਦੇ ਵਿੱਚੋਂ ਨਿਕਲ ਹੁੰਦਾ ਆ। ਆਫਰਸ ਆਉਂਦੇ ਰਹਿੰਦੇ ਆ ਵੀ ਤੁਸੀਂ ਆ ਸਾਡਾ ਅਪਲਾਈ ਕਰ ਲਓ ਤੇ ਇਹਦੇ ਨਾਲ ਦੂਜੇ ਦਾ ਜਿਹੜਾ ਉਹ ਪੇ ਕਰ ਦਿਓ, ਪਰ ਉਹ ਬੰਦਾ ਫਿਰ ਉਹ ਪਰ ਗੇਟ ਦੇ ਵਿੱਚ ਹੀ ਫਸਿਆ ਰਹਿ ਜਾਂਦਾ ਆ। ਇਦਾਂ ਦੇ ਡਿਸੀਜਨ ਵੀ ਲੋਕ ਫਿਰ ਵੀ ਜਾਂ ਅੱਧੀ ਪਚੱਧੀ ਜਾਣਕਾਰੀ ਹੋਣ ਕਰਕੇ ਫਿਰ ਵੀ ਉਹ ਜਿਹੜਾ ਉਹ ਲੈ ਲੈਂਦੇ ਆ। ਕਿਉਂ ਬਚਣਾ ਚਾਹੀਦਾ ਇਹਨਾਂ ਤੋਂ ਤੇ ਕਿੱਦਾਂ ਨੁਕਸਾਨਦੇਹ? ਬਿਲਕੁਲ ਜੀ, ਇਹ ਜਿੱਦਾਂ ਨਾ ਮੱਛੀ ਫਸਾਉਣ ਵਾਸਤੇ ਮਾੜਾ ਜਿਹਾ ਆਟਾ ਲਾਈਦਾ ਪਹਿਲਾਂ ਕੁੰਡੀ ਦੇ ਅੱਗੇ, ਐਗਜ਼ੈਕਟਲੀ ਸੇਮ ਚੀਜ਼ ਹੀ ਹੈ, ਸੇਮ ਸਿਨੈਰੀਓ ਹੈ। ਕੋਈ ਨਾ ਕੋਈ ਜਿੱਦਾਂ ਦਾ ਲਾਲਚ ਦਓਗੇ, ਚਾਹੇ ਮਾਈਲਸ ਦਾ ਚਾਹੇ ਕੈਸ਼ਬੈਕ ਦਾ ਜਾਂ ਤੁਸੀਂ ਸਮਾਨ ਲੈਣ ਜਾਂਦੇ ਹੋ ਉਹਦੇ ਉੱਤੇ ਆਫਰ ਦੇ ਦਿੰਦੇ ਜੀ, ਹਾਂ ਜੀ ਤੁਸੀਂ ਅੱਜ ਆਫਰ ਲਓਗੇ ਤੇ ਤੁਹਾਨੂੰ ਕ੍ਰੈਡਿਟ ਕਾਰਡ ਅਪਲਾਈ ਕਰੋਗੇ ਤੁਹਾਨੂੰ 20% 30% ਆਫ ਮਿਲੇਗਾ। ਔਰ ਜਿਹੜਾ ਕ੍ਰੈਡਿਟ ਦੀ ਕਾਸਟ ਹੈ 20% ਜਾਂ 30% ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਪਲੱਸ ਨਾ ਸਿਰਫ ਉਹ ਕਾਸਟ ਹੈ ਜਿਹੜੀ ਬਿਲਕੁਲ ਸਾਹਮਣੇ ਨਜ਼ਰ ਆਉਂਦੀ ਹੈ, ਪਲੱਸ ਇਹ ਤੇ ਬੈਕ ਐਂਡ ਜਿਹੜੀ ਕਾਸਟ ਹੁੰਦੀ ਤੁਹਾਡੇ ਕ੍ਰੈਡਿਟ ਜਿਹੜਾ ਡਿਕਲਾਈਨ ਹੁੰਦਾ। ਤੁਸੀਂ $1000 ਦਾ ਕ੍ਰੈਡਿਟ ਕਾਰਡ ਲੈ ਲਿਆ ਤੇ ਉਹਦੇ $500 ਖਰਚ ਲਿਆ, ਟੈਕਨੀਕਲੀ ਤੁਹਾਡਾ ਜਿਹੜੀ ਉਹਦੀ ਸਪੈਂਡਿੰਗ ਹੈ ਉਸ ਪਾਰਟੀਕੂਲਰ ਕਾਰਡ ਦੀ ਉਹ ਅਬਵ 50% ਹੋ ਗਈ। ਤੁਹਾਡਾ ਕ੍ਰੈਡਿਟ ਜਿਹੜਾ ਬੜਾ ਨੈਗੇਟਿਵਲੀ ਇੰਪੈਕਟ ਕਰਦਾ। ਔਰ ਤੁਸੀਂ ਕੋਈ ਵੀ ਲੋਨ ਲੈਣ ਜਾਂਦੇ ਹੋ ਤੇ ਉਹਦੇ 'ਚ ਵੀ ਇਸ਼ੂ ਹੁੰਦਾ। ਔਰ ਇੱਕ ਜਨਰਲੀ ਬੜੀ ਆਮ ਗੱਲ ਹੁੰਦੀ ਹੈ ਸਾਡੇ ਸਰੋਤਿਆਂ ਦੀ ਕਿ ਜਦੋਂ ਵੀ ਤੁਸੀਂ ਕੋਈ ਕਾਲ ਕਰਦਾ ਕਿ ਭਾਜੀ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ। ਵੈਲ ਮੈਂ ਤਾਂ ਇਹੀ ਕਹਾਂਗਾ ਕਿ ਜੇ ਤੁਹਾਡਾ ਕ੍ਰੈਡਿਟ ਹੁਣ 800 ਵੀ ਹੈਗਾ, ਪਰ ਜੇ ਹੁਣ ਪਿਛਲੇ 10 ਸਾਲ ਤੋਂ ਤੁਸੀਂ 10,000 ਲਾਉਣ 'ਚ ਹੀ ਔਖੇ ਹੋਏ ਪਏ ਹੋ ਜਾਂ 50,000 ਲਾਉਣ 'ਚ ਔਖੇ ਹੋਏ ਪਏ ਹੋ ਤੇ ਡੈਟ ਟੂ ਇਨਕਮ ਰੇਸ਼ੀਓ ਉਹ ਖਰਾਬ ਹੈ, ਤਾਂ ਟੈਕਨੀਕਲੀ ਤੁਹਾਡਾ ਕ੍ਰੈਡਿਟ ਬਹੁਤ ਵਧੀਆ ਵੀ ਹੈਗਾ ਪਰ ਫਿਰ ਵੀ ਲੋਨ ਨਹੀਂ ਮਿਲਦਾ ਬਿਕੋਜ਼ ਤੁਹਾਡੀ ਜਿਹੜੀ ਇਨਕਮ ਹੈ ਉਹ ਸਫੀਸ਼ੀਐਂਟ ਨਹੀਂ ਹੈਗੀ ਕਰਜ਼ੇ ਨੂੰ ਪੇ ਆਫ ਕਰਨ ਵਾਸਤੇ, ਖਾਸ ਕਰਕੇ ਜੇ ਕ੍ਰੈਡਿਟ ਕਾਰਡ ਦਾ ਬਿੱਲ ਕੋਈ ਵੀ ਹੋਏ। ਹਾਂ ਮੈਡੀਕਲ ਦੇ ਬਿੱਲ ਨੇ, ਤੁਸੀਂ ਉਹਨੂੰ ਇਗਨੋਰ ਕਰ ਸਕਦੇ ਹੋ, ਅੱਜ ਕੱਲ੍ਹ ਤੁਹਾਡੇ ਕਿਸੇ ਤਰ੍ਹਾਂ ਕ੍ਰੈਡਿਟ ਤੇ ਇੰਪੈਕਟ ਵੀ ਨਹੀਂ ਕਰਦੇ, ਚਾਹੇ ਤੁਸੀਂ ਮੌਰਗੇਜ ਲੈਣੀ ਹੈ ਕੁਛ ਵੀ ਲੈਣਾ। ਪਰ ਕ੍ਰੈਡਿਟ ਕਾਰਡ ਜਿਹੜੇ ਬਿਲਸ ਨੇ ਜਾਂ ਕੋਈ ਗੱਡੀ ਰੀਪੋ ਹੋ ਗਈ ਹੈ ਜਾਂ ਟੋਟਲ ਹੋ ਗਈ ਹੈ ਜਾਂ ਕੋਈ ਹੋਰ ਕਿਸੇ ਨੇ ਲੀਜ਼ ਪੇਮੈਂਟ ਕੋਈ ਵੀ ਕਲੈਕਸ਼ਨ ਆ ਗਈ ਹੈ ਉਹ ਲੌਂਗ ਰਨ ਦੇ ਵਿੱਚ ਤੁਹਾਨੂੰ ਬਹੁਤ ਤੰਗ ਕਰਦੀ ਹੈ। ਸੋ ਇਹਦੇ ਵਿੱਚ ਬਹੁਤ ਸਾਰੇ ਟੈਕਨੀਕਲ ਇਸ਼ੂਜ਼ ਹੁੰਦੇ ਨੇ। ਜਿੱਦਾਂ ਮੈਂ ਕਹਿੰਦਾ ਕਿ ਅਪ ਟੂ 60% ਮਾਫ ਹੋ ਜਾਂਦਾ, ਕਈ ਵਾਰ 100% ਵੀ ਹੋ ਜਾਂਦਾ, ਪਰ ਅਸੀਂ ਕਮਿਟ ਨਹੀਂ ਕਰ ਸਕਦੇ। ਬਟ ਐਵਰੇਜ ਆਪਾਂ ਲਾਈਏ ਤੇ ਤਕਰੀਬਨ 50% ਤੱਕ ਲੋਕਾਂ ਜਿਹੜੇ ਵੀ ਸਾਡੇ ਕਸਟਮਰ ਹੈਗੇ ਨੇ ਕਲਾਇੰਟਸ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਮਾਫ ਹੋ ਜਾਂਦੇ ਜੀ ਬਿਲਕੁਲ। ਸੋ ਕਾਲ ਕਰ ਲਿਓ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਉਹਨਾਂ ਦੀ ਟੀਮ ਨੂੰ 8888889914 ਦੇ ਉੱਤੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ ਨਿਰਮਲ ਮਾਨ ਜੀ, ਸ਼ੁਕਰੀਆ। ਤੇ ਹੁਣ ਆਪਾਂ ਦਿੰਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।